ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082272500। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਬਾ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬੀਸਲਾ ਪ੍ਰਭਾਵ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਬਿਕਟਸਫੀਲਡ, ਮਨਦੀਪ ਸਿੰਘ ਸੈਨੋਜੇ ਜੈਂਡਰ ਹੋਮ ਲੋਨ ਅਤੇ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਨੂੰ ਤੁਸੀਂ ਫੋਨ ਕਰਕੇ ਆਪਣੇ ਰੀਅਲ ਸਟੇਟ ਬਾਰੇ ਤੇ ਲੋਨ ਕਰਵਾ ਸਕਦੇ ਹੋ। 5599052575 ਵਰਿੰਦਰ ਬੂਰਾ ਕੈਂਟ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਹਿਲਾਂ ਕੁਝ ਖਬਰਾਂ ਕਰਾਂਗੇ, ਉਸ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਹੋਇਆ ਤੁਸੀਂ ਕਾਲ ਕਰ ਸਕੋਗੇ 4082725200। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਚੋਣਾਂ ਵਾਲਾ ਬਜਟ ਤਾਂ ਪੇਸ਼ ਹੋ ਗਿਆ ਪਰ ਲੋਕੀ ਫਿਰ ਵੀ ਨਿਰਾਸ਼ ਆ। ਦੇਖੋ, ਜਦੋਂ 4 ਸਾਲ ਤਾਂ ਇਹ ਕਹਿੰਦੇ ਰਹੇ ਨਾ ਕਿ ਖਾਲੀ ਖਜ਼ਾਨੇ 'ਚ ਕੁਛ ਨਹੀਂ ਹੈਗਾ, ਔਰ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੇ ਆਪਣੇ ਦਫ਼ਤਰ ਦੇ ਬਾਹਰ ਲਿਖ ਕੇ ਲਾਇਆ ਹੋਇਆ ਸੀ ਵੀ ਚਾਹ ਤੇ ਬਿਸਕੁਟ ਜੋਗੇ ਵੀ ਪੈਸੇ ਮੇਰੇ ਕੋਲ ਹੈ ਨਹੀਂ ਗੇ, ਇਸ ਕਰਕੇ ਮੈਂ ਤੁਹਾਨੂੰ ਨਾ ਚਾਹ ਪਿਆ ਸਕਦਾ ਨਾ ਬਿਸਕੁਟ ਜਿਹੜੇ ਉਹ ਖਵਾ ਸਕਦਾ। ਹੁਣ 5ਵੇਂ ਸਾਲ ਜਿਹੜਾ ਦੀ ਉਹ ਕਿੱਥੋਂ ਆ ਗਿਆ ਖਜ਼ਾਨਾ, ਇਹ ਆਮ ਲੋਕਾਂ ਨੂੰ ਵੀ ਪਤਾ ਕਿ ਇਹ ਵੋਟਾਂ ਵਾਲਾ ਜਿਹੜਾ ਉਹ ਬਜਟ ਹੈ। ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਨੂੰ ਜਿਹੜਾ ਦੀ ਉਹ ਤੇ ਵਿਦਿਆਰਥੀਆਂ ਨੂੰ ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਜਿਹੜੀ ਆ ਉਹ ਦਿੱਤੀ ਗਈ ਆ। ਪਰ ਇਹਦੇ 'ਚ ਵੱਡਾ ਪੁਆਇੰਟ ਇਹ ਆ, PRTC ਤੇ ਰੋਡਵੇਜ਼ ਪਹਿਲਾਂ ਹੀ ਜਿਹੜੀਆਂ ਉਹ ਨਿਘਾਰ ਵੱਲ ਨੂੰ ਗਈਆਂ ਹੋਈਆਂ ਨੇ। ਜਾਂ ਤਾਂ ਜੇ ਤੁਸੀਂ ਛੋਟ ਦੇਣੀ ਆ ਔਰਤਾਂ ਨੂੰ ਤੇ ਫਿਰ ਦਿਓ ਸਾਰੀਆਂ ਬੱਸਾਂ ਦੇ ਵਿੱਚ। ਕੀ ਪ੍ਰਾਈਵੇਟ ਦੇ ਉੱਤੇ ਸਰਕਾਰ ਕੋਲ ਇੰਨਾ ਵੀ ਨਹੀਂ ਹੈਗਾ ਕਿ ਉਹ ਪ੍ਰਾਈਵੇਟ ਦੇ ਉੱਤੇ ਲਾਗੂ ਕਰ ਸਕੇ। ਇੱਕ ਪਾਲਿਸੀ ਟਰਾਂਸਪੋਰਟ ਸੰਬੰਧੀ ਆਉਣੀ ਸੀ 3 ਮਹੀਨਿਆਂ ਦੇ ਵਿੱਚ ਸਰਕਾਰ ਬਣਦੇ, 3 ਸਾਲ ਵੀ ਲੰਘ ਗਏ, 4 ਸਾਲ ਵੀ ਲੰਘ ਗਏ, ਉਹ ਟਰਾਂਸਪੋਰਟ ਪਾਲਿਸੀ ਅਜੇ ਤੱਕ ਜਿਹੜੀ ਜੀ ਉਹ ਨਹੀਂ ਲੱਭੀ। ਹੁਣ ਰਹਿੰਦਾ ਖੁੰਦਾ ਭਾਰ ਜਿਹੜਾ ਜੀ ਉਹ PRTC ਤੇ ਰੋਡਵੇਜ਼ ਦੇ ਉੱਤੇ ਆਹ ਨਵਾਂ ਜਿਹੜਾ ਉਹ ਪਾ ਦਿੱਤਾ। ਇਹਦੇ ਨਾਲ ਸ਼ਾਇਦ ਜੇ ਉਹਨੇ 10 ਸਾਲਾਂ 'ਚ ਮੁੱਕਣਾ ਸੀਗਾ ਤੇ ਕੁਝ ਸਾਲਾਂ ਦੇ ਵਿੱਚ ਜਿਹੜੀ ਜੀ ਉਹ ਮੁੱਕਣ ਕੱਢੇ ਚੱਲ ਜੂਗੀ। ਤੇ ਬਿਨਾਂ ਕਿਸੇ ਸ਼ੱਕ ਦੇ ਇਹ ਪ੍ਰਾਈਵੇਟ ਹੈਗੀ ਟਰਾਂਸਪੋਰਟ, ਉਹਦੀ ਹੀ ਸਭ ਤੋਂ ਵੱਡੀ ਮਦਦ ਹੋਊਗੀ। ਇਹ ਕਿਹਾ ਗਿਆ ਕਿ ਕਿਸਾਨੀ ਕਰਜ਼ਿਆਂ ਤੇ ਲੀਕਲੀ 1186 ਕਰੋੜ ਰੁਪਈਏ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ। ਲੋਕਾਂ ਨੂੰ ਇਹ ਆ ਕਿ ਉਹ ਚੀਜ਼ ਭੁੱਲਦੀ ਨਹੀਂ ਕਿ ਜਿਹੜਾ ਜਿੰਨੇ ਵੀ ਕਰਜ਼ੇ ਨੇ ਉਹ ਸਾਰੇ ਦੇ ਸਾਰੇ ਸਾਡੇ ਹੋ ਗਏ, ਜਾਂ ਫਿਰ ਜਿਹੜੇ ਮਜ਼ਦੂਰ ਸੀ ਉਹਨਾਂ ਦੇ ਕਰਜ਼ਿਆਂ ਦੀ ਗੱਲ ਸੀ। ਇਹ ਕਿਹਾ ਗਿਆ ਸੀ ਕਿ ਸਰਕਾਰੀ ਬੈਂਕਾਂ, ਪ੍ਰਾਈਵੇਟ ਬੈਂਕਾਂ, ਆੜ੍ਹਤੀਏ ਜੋ ਕਰਜ਼ੇ ਨੇ ਉਹ ਅਸੀਂ ਜਿਹੜੇ ਉਹ ਦੇਵਾਂਗੇ। ਬੁਢਾਪਾ ਪੈਨਸ਼ਨ ਦਾ ਵਾਅਦਾ 17 ਦੇ ਵਿੱਚ ਚੋਣ ਮੈਨੀਫੈਸਟੋ 'ਚ ਸੀਗਾ। ਇੱਕ ਵਾਰੀ ਫਿਰ ਕਿਹਾ ਗਿਆ ਕਿ 750 ਤੋਂ ਲੈ ਕੇ 1500 ਰੁਪਈਏ ਜਿਹੜੀ ਇਹਦੀ ਉਹ ਕਰ ਦਿੱਤੀ ਹੈ, ਪਰ 2 ਮਹੀਨੇ ਤੋਂ ਬਾਅਦ ਸ਼ੁਰੂ ਹੋਊਗੀ, 4 ਸਾਲ ਨਹੀਂ ਜਿਹੜਾ ਜੀ ਇਹ ਵਧੀ। ਆਸ਼ੀਰਵਾਦ ਸਕੀਮ ਜਿਹੜੀ ਹੈ ਉਹਦੇ ਤਹਿਤ ਰਕਮ 21,000 ਤੋਂ ਵਧਾ ਕੇ 51,000 ਰੁਪਈਏ ਕੀਤੀ ਗਈ ਹੈ। ਇਹ ਵੀ 2 ਮਹੀਨੇ ਬਾਅਦ ਸ਼ੁਰੂ ਹੋਊਗੀ। ਜਿਨ੍ਹਾਂ ਨੇ 4 ਸਾਲਾਂ ਦੇ ਵਿੱਚ ਜਿਨ੍ਹਾਂ ਦੇ ਵਿਆਹ ਹੋਏ ਆ ਜੀ, ਉਹ ਅੱਜ ਵੀ ਇਸ ਆਸ਼ੀਰਵਾਦ ਸਕੀਮ ਦੇ ਵਾਸਤੇ ਅਪਲਾਈ ਕਰਕੇ ਪੁੱਛਦੇ ਫਿਰਦੇ ਆ। ਨਿਆਣੇ ਵੀ ਹੋ ਗਏ ਉਹਨਾਂ ਦੇ ਵੀ ਇਹ ਕਦੋਂ ਤੱਕ ਪੈਸੇ ਜਿਹੜਾ ਉਹ ਮਿਲਣਗੇ। ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ 2 ਨਵੇਂ ਮੈਡੀਕਲ ਕਾਲਜ ਖੋਲ੍ਹਣ ਦੇ ਵਾਸਤੇ 650 ਕਰੋੜ ਰੁਪਈਏ ਦਾ ਇੰਤਜ਼ਾਮ ਇਹ ਕਿਹਾ ਗਿਆ ਕਿ ਕੀਤਾ ਗਿਆ। ਪੰਜਾਬ ਦੇ ਵਿੱਚ 1970 ਤੋਂ ਬਾਅਦ ਜਿਹੜਾ ਕੋਈ ਸਰਕਾਰੀ ਮੈਡੀਕਲ ਕਾਲਜ ਨਹੀਂ ਆਇਆ। ਇੱਕ ਆਇਆ 7 ਸਾਲ ਪਹਿਲਾਂ ਮੁਹਾਲੀ ਦੇ ਵਿੱਚ, ਪਰ ਉਹ ਚੱਲਿਆ ਨਹੀਂ ਅਜੇ ਤੱਕ ਕਿਉਂਕਿ ਉਹਦੇ ਸਟਾਫ ਵਗੈਰਾ ਹਾਇਰ ਨਹੀਂ ਜਿਹੜਾ ਉਹ ਕੀਤਾ ਗਿਆ। ਅਜੇ ਸਟਾਫ ਹੀ ਨਹੀਂ ਲੱਭ ਰਿਹਾ ਜੀ ਉਹਦੇ ਵਾਸਤੇ ਕਿਉਂਕਿ ਪੱਲੇ ਪੈਸੇ ਨਹੀਂ ਹੈਗੇ। ਪਿੰਡ ਜਲੰਧਰ ਦੇ ਵਿੱਚ ਇੱਕ ਜ਼ਰੂਰ ਜਿਹੜਾ ਵੀ ਹੈਗਾ, ਅੱਛਾ ਉਹ ਸਰਕਾਰ ਦੀ ਜਗ੍ਹਾ ਸਰਕਾਰ ਨੇ ਬਣਾਇਆ, ਸਰਕਾਰ ਨੇ ਬਿਲਡਿੰਗ ਉਸਾਰੀ, ਸਰਕਾਰ ਨੇ ਢਾਂਚਾ ਇਨਫਰਾਸਟਰਕਚਰ ਪੂਰੇ ਦਾ ਪੂਰਾ ਬਣਾਇਆ। ਪਹਿਲਾਂ ਅਕਾਲੀ BJP ਸਰਕਾਰ ਦੇ ਵੇਲੇ ਇੱਕ ਜਿਹੜਾ ਧਨਾੜ ਪਰਿਵਾਰ ਹੈ ਅਕਾਲੀਆਂ 'ਚ, ਉਹਨੂੰ ਦੇ ਦਿੱਤਾ ਇਹ ਚਲਾਉਣ ਦੇ ਵਾਸਤੇ। ਚੱਲਣਾ ਚਲਾਉਣਾ ਉਹਨਾਂ ਦਾ ਕੋਈ ਨਾ ਐਕਸਪੀਰੀਅੰਸ ਮੈਡੀਕਲ ਦੀ ਲਾਈਨ ਦੇ ਵਿੱਚ ਨਾ ਕੁਝ ਹੋਰ, ਉਂਝ ਹੀ ਚੁੱਕ ਕੇ ਫੜਾ ਦਿੱਤਾ। ਤੇ ਉਹ ਮੁੜ ਕੇ ਜਦੋਂ ਇਹ ਸਰਕਾਰ ਆਈ ਤੇ ਇਹਨਾਂ ਨੇ ਦੇ ਦਿੱਤਾ ਜੀ ਇੱਕ ਵੱਡੇ ਮੈਡੀਕਲ ਗਰੁੱਪ ਨੂੰ 5 ਕਰੋੜ ਰੁਪਈਏ ਦੇ ਠੇਕੇ ਦੇ ਉੱਤੇ। ਔਰ ਇਹ ਵੀ ਪਤਾ ਲੱਗਿਆ ਕਿ 5 ਕਰੋੜ ਕੋਈ ਨਹੀਂ ਉਹ ਦੇ ਰਿਹਾ ਕਿਉਂਕਿ ਉਹ ਇਹ ਕਹਿੰਦਾ ਕਿ ਸਾਨੂੰ ਕਿ ਘਾਟਾ ਜਿਹੜਾ ਉਹ ਪੈ ਗਿਆ। ਜਦੋਂ ਤੁਹਾਡੇ ਕੋਲੇ ਪਹਿਲਾਂ ਜਿਹੜੇ ਸਰਕਾਰੀ ਮੈਡੀਕਲ ਕਾਲਜ ਨੇ ਉਹ ਚੱਲ ਨਹੀਂ ਰਹੇ। ਫਰੀਦਕੋਟ ਵਾਲੇ ਸਰਕਾਰੀ ਮੈਡੀਕਲ ਕਾਲਜ ਵਾਲਾ ਮਾਮਲਾ ਵਿਧਾਨ ਸਭਾ ਦੇ ਵਿੱਚ ਉੱਭਰਿਆ ਸੀ ਕਿ ਉੱਥੋਂ ਦੇ ਵਾਈਸ ਚਾਂਸਲਰ ਜਿਹੜੇ ਰਾਜ ਬਹਾਦਰ ਹੁਰੀ ਨੇ, ਉਹਨਾਂ ਨੂੰ ਕਰੋਨਾ ਹੋ ਗਿਆ ਤੇ ਉਹ ਛੱਡ ਕੇ ਫਰੀਦਕੋਟ ਆ ਕੇ PGI 'ਚ ਦਾਖਲ ਹੋ ਗਏ। ਵੀ ਉਹਨਾਂ ਨੂੰ ਆਪਣੇ ਸਰਕਾਰੀ ਮੈਡੀਕਲ ਕਾਲਜ ਦੇ ਉੱਤੇ ਕੋਈ ਭਰੋਸਾ ਜਿਹੜਾ ਨਹੀਂ ਗਾ। ਛੋਟੇ ਛੋਟੇ ਸੂਬੇ ਜਿਹੜੇ ਨੇ ਉਹ ਸਰਕਾਰੀ ਮੈਡੀਕਲ ਕਾਲਜਾਂ ਦੇ ਮਾਮਲੇ ਦੇ ਵਿੱਚ ਪੰਜਾਬ ਨਾਲੋਂ ਕਿਤੇ ਅੱਗੇ
ਜਿਹੜਾ ਜੀ ਉਹ ਲੰਘ ਗਏ। ਪੰਜਾਬ ਅੱਜ ਵੀ ਉੱਥੇ ਹੀ ਜਿਹੜਾ ਜੀ ਉਹ ਖੜਾ। ਇਹ ਜਿਹੜਾ ਬਜਟ ਆਇਆ, ਕਿਉਂਕਿ ਗੱਲ ਇਹ ਹੈ ਕਿ ਜਿਹੜੀ ਜਦੋਂ ਤੁਸੀਂ ਵਾਅਦੇ ਕੀਤੇ ਸੀਗੇ ਕਿ ਕੈਪਟਨ ਨੇ ਸਹੁੰ ਚੁੱਕੀ ਜਿਹੜਾ ਘਰ ਘਰ ਸਰਕਾਰੀ ਨੌਕਰੀ ਪੱਕੀ, ਉਹ ਕਿੱਥੇ ਸਰਕਾਰੀ ਨੌਕਰੀਆਂ ਜਿਹੜੀਆਂ ਜੀ ਉਹ ਮਿਲੀਆਂ? ਨੌਕਰੀਆਂ ਕਿੱਥੇ ਮਿਲੀਆਂ? ਸਰਕਾਰੀ ਜਿਹੜਾ ਉਹ ਛੱਡੋ, ਇਹ ਗੱਲ ਭੁੱਲ ਕੇ ਉਦੋਂ ਵਾਅਦਾ ਕੀਤਾ ਗਿਆ ਵੀ ਇੰਨੀਆਂ ਤਾਂ ਸਰਕਾਰੀ ਨੌਕਰੀਆਂ ਹੈ ਹੀ ਨਹੀਂ ਜਿੰਨੀ ਪੰਜਾਬ ਦੀ ਆਬਾਦੀ ਆ, ਤੇ ਉਹਨਾਂ ਘਰਾਂ ਨੂੰ ਤੁਸੀਂ ਇਹ ਨੌਕਰੀਆਂ ਕਿੱਥੋਂ ਜਿਹੜਾ ਜੀ ਉਹ ਦੇ ਦਿਓਗੇ? ਇਸੇ ਕਰਕੇ ਫਿਰ ਜਿਹੜਾ ਸੀਗਾ ਜਿਹੜੇ ਕਾਲਜਸ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਵੱਖ-ਵੱਖ ਪ੍ਰਾਈਵੇਟ ਫਰਮਾਂ ਆਉਂਦੀਆਂ ਨੇ, ਉੱਥੋਂ ਬੱਚੇ ਜਿਹੜਾ ਰੱਖਣ ਦੇ ਵਾਸਤੇ ਉਹ ਵੀ ਆਪਣੇ ਖਾਤੇ ਦੇ ਵਿੱਚ ਪਾ ਕੇ ਇਹ ਖਾਤਾ ਪੂਰਾ ਕੀਤਾ ਗਿਆ। ਲਓ ਜੀ ਇੰਨੀਆਂ ਨੌਕਰੀਆਂ ਅਸੀਂ ਜਿਹੜੀਆਂ ਸਰਕਾਰ ਨੇ ਉਹ ਪੈਦਾ ਕਰ ਦਿੱਤੀ। ਹੁਣ ਉਹ ਵੀ ਇੱਕ ਦਸਤਾਵੇਜ਼ ਪਿਆ, ਇਹ ਵੀ ਉਹੋ ਜਿਹਾ ਜਿਹੜਾ ਜੀ ਉਹ ਦਸਤਾਵੇਜ਼ ਹੈ। ਇਹ ਦਸਤਾਵੇਜ਼ ਜਿਹੜਾ ਜੀ ਇਹ ਆਖਿਆ ਗਿਆ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ ਸਾਰਾ ਕੁਝ ਲਾਗੂ ਹੋ ਜਾਊਗਾ, ਪਰ ਇਹਦਾ ਇੱਕ ਦੂਜਾ ਪੱਖ ਇਹ ਹੈ ਕਿ ਪੰਜਾਬ ਦੇ ਸਿਰ ਚੜ੍ਹਿਆ ਕਰਜ਼ਾ ਕੌੜੀ ਵੇਲ ਵਾਂਗੂ ਵੱਧਦਾ ਤੁਰਿਆ ਜਾ ਰਿਹਾ। 2.5 ਲੱਖ ਕਰੋੜ ਰੁਪਈਏ ਦਾ ਕਰਜ਼ਾ ਪੰਜਾਬ ਦੇ ਹੋ ਗਿਆ। ਇਹ ਕਿੱਥੋਂ ਪੂਰਾ ਜਿਹੜਾ ਹੋਊਗਾ? ਪੈਸੇ ਕਿੱਥੋਂ ਆਉਣਗੇ? ਜਿਹੜੇ ਸੋਰਸ ਆਫ ਇਨਕਮ ਨੇ ਉਹਨਾਂ ਦੇ ਉੱਤੇ ਸਾਰਿਆਂ ਤੇ ਰਾਜਨੀਤਿਕ ਲੋਕ ਕਬਜ਼ੇ ਕਰੀ ਬੈਠੇ। ਦੇਖੋ ਲੋਕਾਂ ਨੂੰ ਇੱਕ ਦਿਨ ਸਮਝ ਆਉਂਦੀ ਕਿ ਨਹੀਂ ਇਹਨਾਂ ਗੱਲਾਂ ਦੀ। ਤੇ ਅੱਗੇ ਗੱਲ ਕਰਦੇ ਹਾਂ, ਦਿੱਲੀ ਦੀਆਂ ਸਰਹੱਦਾਂ ਤੇ ਔਰਤਾਂ ਦੀ ਸ਼ਮੂਲੀਅਤ ਨੇ ਰਿਕਾਰਡ ਤੋੜੇ। ਕਦੇ ਸਿੰਘੂ ਬਾਰਡਰ, ਟਿਕਰੀ, ਗਾਜੀਪੁਰ, ਸ਼ਾਹਜਹਾਂਪੁਰ, ਪਲਵਲ ਏਰੀਆ, ਸਾਰੇ ਜਗ੍ਹਾ ਦੇ ਉੱਤੇ ਔਰਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ। ਖਾਸ ਤੌਰ ਦੇ ਉੱਤੇ ਸਿੰਘੂ ਤੇ ਟਿਕਰੀ ਦੇ ਵਿੱਚ ਜਿਹੜਾ ਸੀਗਾ ਉਹ ਔਰਤਾਂ ਦੀ ਸ਼ਮੂਲੀਅਤ ਨੇ ਰਿਕਾਰਡ ਤੋੜੇ। ਬਹੁਤ ਵੱਡੀ ਗਿਣਤੀ ਤੋਂ ਔਰਤਾਂ ਜਿਹੜੀਆਂ ਸੀ ਪੰਜਾਬ ਤੇ ਹਰਿਆਣੇ ਦੇ ਵਿੱਚ ਇਹਦੇ ਵਿੱਚ ਜਿਹੜਾ ਜੀ ਉਹ ਪਹੁੰਚੀਆਂ। ਹਰਿਆਣੇ ਦੀਆਂ ਔਰਤਾਂ ਦੀ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਸ਼ਮੂਲੀਅਤ ਜਿਹੜੀ ਜੀ ਉਹ ਇਸ ਪੱਖੋਂ ਵਰਣਨਯੋਗ ਹੈ ਕਿ ਜਿਹੜੀਆਂ ਹਰਿਆਣੇ ਦੀਆਂ ਔਰਤਾਂ ਨੇ ਜੀ ਉਹ ਬਹੁਤਾ ਜ਼ਿਆਦਾ ਬਾਹਰ ਘਰੋਂ ਨਹੀਂ ਨਿਕਲਦੀਆਂ ਕਿਉਂਕਿ ਪਰਦੇ ਦੇ ਵਿੱਚ ਕਹਿੰਦੇ, ਪਰ ਪੰਜਾਬ ਦੇ ਵਿੱਚ ਜਿਹੜੀਆਂ ਔਰਤਾਂ ਦੀ ਸ਼ਮੂਲੀਅਤ ਨੇ, ਹਰਿਆਣੇ ਦੀਆਂ ਔਰਤਾਂ ਨੂੰ ਵੀ ਐਸਾ ਨਾਲ ਜਿਹੜਾ ਜੀ ਉਹ ਲਿਆ ਕਿ ਉਹਨਾਂ ਦੀ ਬਹੁਤ ਵੱਡੀ ਗਿਣਤੀ ਜਿਹੜੀ ਉਹ ਹੋ ਗਈ। ਸਾਰੇ ਜਗ੍ਹਾ ਵਿੱਚ ਔਰਤਾਂ ਨੇ ਜਿਹੜਾ ਸੀਗਾ ਜੀ ਉਹ ਸਟੇਜਾਂ ਸੰਭਾਲੀਆਂ, ਵਾਲੰਟੀਅਰ ਤੌਰ ਦੇ ਉੱਤੇ ਕੰਮ ਜਿਹੜੇ ਕੀਤੇ, ਸਿਕਿਉਰਿਟੀ ਦਾ ਪੱਖ ਵੀ ਉਹ ਦੇਖਿਆ, ਲੰਗਰ ਜਿਹੜਾ ਪੱਖ ਸੀ ਉਹ ਦੇਖਿਆ, ਔਰ ਤਕਰੀਰਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਰਾਹੀਂ ਲੋਕ ਨਾਚ, ਪੰਜਾਬ ਦੇ ਲੋਕ ਨਾਚ, ਹਰਿਆਣੇ ਦੇ ਲੋਕ ਨਾਚ, ਕਵਿਤਾਵਾਂ ਜਿਹੜੀਆਂ ਉਹ ਪੇਸ਼ ਕਰਕੇ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿਸੇ ਪੱਖੋਂ ਵੀ ਘੱਟ ਨਹੀਂ। ਬਹੁਤ ਸਾਰੀਆਂ ਔਰਤਾਂ ਜਿਹੜੀਆਂ ਸੀ ਉਹ ਟਰੈਕਟਰ ਚਲਾ ਕੇ ਇਹਨਾਂ ਮੋਰਚਿਆਂ ਦੇ ਵਿੱਚ ਸ਼ਾਮਲ ਜਿਹੜਾ ਉਹ ਹੋਈਆਂ। ਇਹਦੇ ਵਿੱਚ ਜਿਹੜਾ ਗਾਜੀਪੁਰ ਮੋਰਚੇ ਦੇ ਉੱਤੇ ਇਸ ਅੰਦੋਲਨ ਦੀ ਜਿੱਤ ਤੋਂ ਬਾਅਦ EVM ਜਿਹੜੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਹੈ, ਇਹਨਾਂ ਦੀ ਵਰਤੋਂ ਬੰਦ ਕਰਨ ਦੇ ਵਾਸਤੇ ਏਡਾ ਹੀ ਵੱਡਾ ਮੋਰਚਾ ਲਾਉਣ ਦਾ ਸੱਦਾ ਔਰਤਾਂ ਨੇ ਦਿੱਤਾ। ਇਹ ਕਿਹਾ ਕਿ ਇਹ ਮੋਰਚਾ ਜਿੱਤ ਲਓ, ਉਸ ਤੋਂ ਬਾਅਦ ਅਗਲਾ ਮੋਰਚਾ EVM ਨੂੰ ਖਤਮ ਕਰਾਉਣ ਦੇ ਵਾਸਤੇ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਲਾਇਆ ਜਾਵੇ। ਜਿਹੜੇ ਪਿਛਲੇ ਦਿਨੀ ਅਜੇ ਇੱਕ ਵਿਸ਼ਵ ਪ੍ਰਸਿੱਧ ਮੈਗਜ਼ੀਨ ਜਿਹੜਾ ਅਮਰੀਕਾ ਤੋਂ ਛਪਦਾ ਟਾਈਮ ਦੇ ਵਿੱਚ ਮੁੱਖ ਪੰਨੇ ਦੇ ਉੱਤੇ ਔਰਤਾਂ ਦੀ ਤਸਵੀਰ ਜਿਹੜੀ ਉਹ ਲੱਗੀ। ਕੁਝ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਪਤਾ ਨਹੀਂ ਇਹ ਕਿਵੇਂ ਜਿਹੜੀ ਦੀ ਉੱਥੇ ਤੱਕ ਤਸਵੀਰ ਪਹੁੰਚ ਗਈ, ਪਰ ਜਿਹੜੀ ਤਸਵੀਰ ਕੱਲ੍ਹ ਖਿੱਚੀ ਗਈ ਐਕਚੁਅਲੀ ਇਹਨਾਂ ਸਰਹੱਦਾਂ ਦੇ ਉੱਤੇ, ਉਹਨੇ ਇਸ ਟਾਈਮ ਮੈਗਜ਼ੀਨ ਦੇ ਮੁੱਖ ਪੰਨੇ ਦੇ ਉੱਤੇ ਲੱਗੀ ਤਸਵੀਰ ਜਿਹੜੀ ਸੀ ਉਹਦੇ ਉੱਤੇ ਦੋਹਰ ਪਾ ਦਿੱਤੀ ਕਿ ਇਹ ਐਵੇਂ ਨਹੀਂ ਜਿਹੜੀ ਤਸਵੀਰ ਲੱਗੀ, ਇਸ ਪੂਰੇ ਕਿਸਾਨ ਸੰਘਰਸ਼ ਦੇ ਵਿੱਚ ਔਰਤਾਂ ਦੀ ਕੰਟਰੀਬਿਊਸ਼ਨ ਜਿਹੜੀ ਹੈ ਜੀ ਉਹ ਬਹੁਤ ਵੱਡੀ ਹੈ। ਪੰਜਾਬ ਹਰਿਆਣਾ ਦੇ ਵਿੱਚ ਥਾਂ ਥਾਂ ਦੇ ਉੱਤੇ ਲੱਗੇ ਜਿਹੜੇ ਧਰਨੇ ਜਿਹੜੇ ਕਿਸਾਨਾਂ ਦੇ ਵੱਲੋਂ ਲਾਏ ਹੋਏ ਨੇ ਟੋਲ ਪਲਾਜ਼ਿਆਂ ਦੇ ਉੱਤੇ ਜਾਂ ਬਾਕੀ ਥਾਵਾਂ ਦੇ ਉੱਤੇ, ਉਹਨਾਂ ਦੇ ਵਿੱਚ ਵੀ ਔਰਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੀ ਉਹ ਸ਼ਮੂਲੀਅਤ, ਜਿਹੜੇ ਇਹ ਇਕੱਠ ਸੀਗੇ ਜੀ ਪੀੜੀਆਂ ਤੇ ਹਰੀਆਂ ਚੁੰਨੀਆਂ ਦਾ ਹੜ ਜਿਹੜਾ ਇੱਕ ਕਿਸਮ ਦੇ ਨਾਲ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਆਇਆ ਹੋਇਆ ਸੀ। ਵੂਮੈਨਸ ਡੇ ਤਾਂ ਬਹੁਤ ਦੇਖੇ ਹੋਣਗੇ ਲੋਕਾਂ ਨੇ, ਪਰ ਕਿਸੇ ਇੱਕ ਜਗ੍ਹਾ ਦੇ ਉੱਤੇ ਔਰਤਾਂ ਦੀ ਏਡੀ ਵੱਡੀ ਸ਼ਮੂਲੀਅਤ ਉਹ ਵੀ ਸੰਘਰਸ਼ ਦੇ ਵਿੱਚ ਸ਼ਾਇਦ ਹੋ ਸਕਦੀ, ਮੈਂ ਗਲਤ ਨਹੀਂ ਤਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਤੇ ਟਾਵਾਂ ਏਡਾ ਵੱਡੇ ਇਕੱਠ ਜਿਹੜੇ ਜੀ ਉਹ ਔਰਤਾਂ ਦੇ ਔਰਤ ਦਿਵਸ ਦੇ ਉੱਤੇ ਇੱਕ ਸੰਘਰਸ਼ ਦੇ ਵਿੱਚ ਜਿਹੜਾ ਉਹ ਦੇਖੇ ਗਏ। ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ, ਗਿਣਤੀ ਬਹੁਤ ਜ਼ਿਆਦਾ ਸੀਗੀ। ਅੱਗੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਰਾਜ ਸਭਾ ਦੇ ਵਿੱਚ ਹੰਗਾਮਾ ਹੋਇਆ ਇੱਕ ਵਾਰੀ ਫੇਰ, ਕਿਉਂਕਿ ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਜਿਹੜਾ ਉਹ ਸਟਾਰਟ ਹੋ ਗਿਆ ਹੈ। ਸੈਕਿੰਡ ਫੇਜ਼ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਦੇ ਖਿਲਾਫ ਬਹਿਸ ਦੀ ਮੰਗ ਦੇ ਉੱਤੇ ਹੰਗਾਮਾ ਜਿਹੜਾ ਵੀ ਉਹ ਹੁੰਦਾ ਰਿਹਾ। ਰਾਜ ਸਭਾ ਦੀ ਕਾਰਵਾਈ ਠੱਪ ਹੋ ਕੇ ਰਹਿ ਗਈ। ਬਜਟ ਇਜਲਾਸ ਦਾ ਇਹ ਦੂਜਾ ਪੜਾਅ ਸੀਗਾ ਜੀ। ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ
ਪ੍ਰਦਰਸ਼ਨ ਕੀਤੇ ਜਾਣ ਕਰਕੇ ਸਦਨ ਦੀ ਕਾਰਵਾਈ 4 ਵਾਰੀ ਮੁਲਤਵੀ ਕਰਨੀ ਪਈ। ਹੰਗਾਮਾ ਜਾਰੀ ਰਹਿਣ ਕਰਕੇ ਦੋਵੇਂ ਸਦਨਾਂ ਨੂੰ ਦਿਨ ਭਰ ਦੇ ਵਾਸਤੇ ਉਠਾ ਦਿੱਤਾ ਗਿਆ। ਵਿਰੋਧੀ ਧਿਰ ਦੇ ਆਗੂ ਜਿਹੜੇ ਸੀ ਮਲਕਰਜਨ ਖੜਗੇ, ਉਹਨੇ ਕੰਮਕਾਜ ਮੁਅੱਤਲ ਕਰਨ ਦਾ ਨੋਟਿਸ ਦਿੰਦਿਆਂ ਇਹ ਵੱਧ ਰਹੀਆਂ ਕੀਮਤਾਂ ਦੇ ਮੁੱਦੇ ਦੇ ਉੱਤੇ ਚਰਚਾ ਦੀ ਮੰਗ ਕੀਤੀ। ਚੇਅਰਮੈਨ ਨੇ ਚਰਚਾ ਦੀ ਇਜਾਜ਼ਤ ਨਾ ਦਿੰਦਿਆਂ ਇਸ ਮੁੱਦੇ ਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਬਿੱਲ ਆ ਉਹਦੇ ਵਿੱਚ ਜਿਹੜਾ ਦੀ ਉਹ ਗੱਲ ਕਰਨ ਦੀ ਗੱਲ ਜਿਹੜੀ ਸੀ ਉਹ ਕਹੀ। ਪਰ ਖੜਗੇ ਨੇ ਕਿਹਾ ਕਿ ਉਹ ਨੋਟਿਸ ਦਾ ਵਿਸ਼ਾ ਸਪਸ਼ਟ ਕਰਨ। ਖੜਗੇ ਨੇ ਇਹ ਵੀ ਗੱਲ ਕਹੀ ਕਿ ਪੈਟਰੋਲ ਦੀ ਕੀਮਤ ਦੇ ਵਿੱਚ 2014 ਤੋਂ ਬਾਅਦ 820% ਤੇ ਐਕਸਾਈਜ਼ ਡਿਊਟੀ ਦੇ ਵਿੱਚ 258% ਵਾਧਾ ਕੀਤਾ ਗਿਆ। ਖੜਗੇ ਨੇ ਗੱਲ ਜਿਹੜੀ ਉਠਾਈ ਕਿ ਕੇਂਦਰ ਸਰਕਾਰ ਨੂੰ ਪਿਛਲੇ 6 ਸਾਲਾਂ ਦੇ ਵਿੱਚ ਪੈਟਰੋਲੀਅਮ ਪਦਾਰਥਾਂ ਤੋਂ 21 ਲੱਖ ਕਰੋੜ ਰੁਪਏ ਦਾ ਮੁਨਾਫਾ ਹੋਇਆ ਔਰ ਉਹਨਾਂ ਨੇ ਇਹਨੂੰ ਭਖਦਾ ਮਸਲਾ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਭਰ ਦੇ ਵਿੱਚ ਲੋਕ ਪ੍ਰਦਰਸ਼ਨ ਕਰ ਰਹੇ ਆ ਔਰ ਉਹਨਾਂ ਨੇ ਨਿਯਮ 267 ਦੇ ਤਹਿਤ ਕਾਰਵਾਈ ਰੋਕ ਕੇ ਇਸ ਵਿਸ਼ੇ ਦੇ ਉੱਤੇ ਬੋਲਣ ਦੀ ਮੰਗ ਕੀਤੀ। ਚੇਅਰਮੈਨ ਨੇ ਜਦੋਂ ਉਹਨਾਂ ਨੂੰ ਇਹ ਮੁੱਦਾ ਉਠਾਉਣ ਤੇ ਰੋਕਿਆ ਤਾਂ ਵਿਰੋਧੀ ਮੈਂਬਰਾਂ ਨੇ ਨਾਅਰੇਬਾਜ਼ੀ ਜਿਹੜੀ ਉਹ ਕਰ ਦਿੱਤੀ ਔਰ ਚੇਅਰਮੈਨ ਨੇ ਕਿਹਾ ਕਿ ਲੋਕਤੰਤਰ ਦਾ ਮਜ਼ਾਕ ਨਾ ਬਣਾਓ, ਸਾਰੇ ਆਪਣੀਆਂ ਸੀਟਾਂ ਦੇ ਉੱਤੇ ਜਿਹੜਾ ਜੀ ਬਹਿ ਜਾਣ, ਜੋ ਨਾ ਮੰਨੇ ਤਾਂ ਇਹ ਜਿਹੜਾ ਉਹ ਉਠਾਉਣਾ ਪੈ ਗਿਆ। ਇਹ ਉਹੀ ਜਿਹੜੇ ਲੋਕਤੰਤਰ ਦੇ ਮਜ਼ਾਕ ਦੀ ਗੱਲ ਕਰ ਰਹੇ ਆ। ਜਦੋਂ ਕਾਂਗਰਸ ਦੇ ਵੇਲੇ ਕੀਮਤਾਂ 25 ਪੈਸੇ ਦੇ ਕਰੀਬ ਵੱਧਦੀਆਂ ਸੀਗੀਆਂ ਤਾਂ ਉਸ ਵੇਲੇ ਵੱਡੇ ਵੱਡੇ ਅੰਦੋਲਨ ਜਿਹੜਾ ਜੀ ਕਰਕੇ ਸੜਕਾਂ ਦੇ ਉੱਤੇ ਆ ਜਾਂਦੇ ਹੁੰਦੇ ਸੀ। ਅੱਜ ਸਾਰੇ ਦੇ ਸਾਰੇ ਜਿਹੜਾ ਜੀ ਉਹ ਚੁੱਪ ਬੈਠੇ ਆ ਤੇ ਇਹ ਕਹਿ ਰਹੇ ਆ ਕਿ ਅੰਦੋਲਨ ਦਾ ਮਜ਼ਾਕ ਨਾ ਬਣਾਓ, ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਮੁੱਦੇ ਨੂੰ ਉਠਾ ਕੇ। ਜੀ ਗੱਲ ਨੂੰ ਮੋੜਾ ਦੇ ਰਿਹਾ। ਅੱਗੇ ਗੱਲ ਕਰਦੇ ਹਾਂ, ਹਰਿਆਣਾ ਸਰਕਾਰ ਦੇ ਵਿਰੋਧ ਵਿੱਚ ਬੇਵਿਸ਼ਵਾਸੀ ਦਾ ਮਤਾ ਪੇਸ਼ ਹੋਣ ਵਾਲਾ ਆ, ਉਹ ਵੀ ਭਾਰੀ ਦਬਾਅ ਦੇ ਥੱਲੇ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਬੇਸ਼ੱਕ ਇਸ ਗੱਲ ਨੂੰ ਐਕਸੈਪਟ ਨਾ ਕਰੇ, ਪਰ ਰਿਐਲਿਟੀ ਇਹ ਆ ਕਿ ਇਸ ਵੇਲੇ ਕਿਸਾਨ ਅੰਦੋਲਨ ਨੇ ਵਾਣੀ ਪਾਇਆ ਹੈ ਜੀ ਸਰਕਾਰ ਨੂੰ। ਉੱਤਰਾਖੰਡ ਦਾ ਜਿਹੜਾ ਮੁੱਖ ਮੰਤਰੀ ਆ ਉਹਨੂੰ ਸੱਦਿਆ ਗਿਆ ਦਿੱਲੀ ਦੇ ਵਿੱਚ ਔਰ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਬਦਲਿਆ ਜਾ ਸਕਦਾ ਐਨੀ ਟਾਈਮ। ਉਹਦਾ ਕਾਰਨ ਉੱਤਰਾਖੰਡ ਦੇ ਵਿੱਚ ਅਗਲੇ ਵਰੇ ਹੋਣ ਵਾਲੀਆਂ ਚੋਣਾਂ ਨੇ। ਉੱਤਰਾਖੰਡ ਦੇ ਏਰੀਏ ਦੇ ਵਿੱਚ ਭੀਤ ਵਾਲਾ ਏਰੀਆ ਜਿਹੜਾ ਦੀ ਉਹ ਪੈਂਦਾ ਪੰਜਾਬੀ ਬੈਲਟ ਹੈ, ਜਿੱਥੇ ਲਗਾਤਾਰ ਜਿਹੜਾ ਕਿਸਾਨ ਅੰਦੋਲਨ ਆਪਣੇ ਪੈਰ ਪਸਾਰ ਰਿਹਾ। ਪਿਛਲੇ ਦਿਨੀ ਰੁਦਰਪੁਰ ਦੇ ਵਿੱਚ ਹੋਈ ਮਹਾ ਪੰਚਾਇਤ ਤੇ ਉਹਦੇ ਵਿੱਚ ਹੋਏ ਇਕੱਠ ਨੇ ਭਾਰਤੀ ਜਨਤਾ ਪਾਰਟੀ ਨੂੰ ਫਿਕਰਾਂ 'ਚ ਪਾਇਆ ਇਸ ਏਰੀਏ 'ਚ ਔਰ ਇਸੇ ਕਰਕੇ ਜਿਹੜਾ ਦੀ ਉੱਥੋਂ ਦਾ ਮੁੱਖ ਮੰਤਰੀ ਹੁਣ ਬਦਲਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਹਰਿਆਣੇ ਦੇ ਵਿੱਚ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ। ਵਿਰੋਧੀ ਧਿਰ ਜਿਹੜੀ ਕਾਂਗਰਸ ਹੈ ਉਹਨੇ ਬੇਵਿਸ਼ਵਾਸੀ ਦਾ ਮਤਾ ਲਿਆਂਦਾ। ਕੱਲ ਨੂੰ 10 ਤਰੀਕ ਨੂੰ ਬੇਵਿਸ਼ਵਾਸੀ ਦੇ ਮਤੇ ਦੇ ਉੱਤੇ ਬਹਿਸ ਔਰ ਇਹਨੂੰ ਲੈ ਕੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨੇ ਹਰਿਆਣੇ ਦੇ ਲੋਕਾਂ ਨੂੰ ਇਹ ਸੱਦਾ ਦਿੱਤਾ ਆ ਕਿ ਉਹ ਆਪੋ ਆਪਣੇ ਏਰੀਏ ਦੇ ਸਾਰੇ ਵਿਧਾਇਕਾਂ ਤੱਕ ਪਹੁੰਚ ਕਰਨ, ਉਹਨਾਂ ਦੇ ਘਰਾਂ ਤੱਕ ਜਾਣ, ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਜਿਹੜਾ ਦੀ ਕਹਿਣ ਕਿ ਅਸੀਂ ਤੁਹਾਨੂੰ ਵੋਟਾਂ ਪਾਈਆਂ, ਹੁਣ ਇਸ ਬੇਵਿਸ਼ਵਾਸੀ ਮਤੇ ਦੇ ਹੱਕ ਦੇ ਵਿੱਚ ਵੋਟ ਪਾਓ। ਜਿਹੜਾ ਇਸ ਵੇਲੇ ਹਰਿਆਣੇ ਦੇ ਵਿੱਚ ਜਿਹੜੀ ਕੈਲਕੂਲੇਸ਼ਨ ਹੈ ਉਹਦੇ ਹਿਸਾਬ ਨਾਲ 40 ਸੀਟਾਂ, ਕਿਉਂਕਿ 90 ਦੇ ਵਿੱਚੋਂ 40 ਹੈਗੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਕੋਲੇ, 10 ਨੇ ਜਜਪਾ ਦੇ ਕੋਲੇ ਤੇ 7 ਆਜ਼ਾਦ ਵਿਧਾਇਕ ਨੇ। ਆਜ਼ਾਦ ਵਿਧਾਇਕਾਂ ਦੇ ਵਿੱਚੋਂ ਬਹੁਤਿਆਂ ਨੇ ਜਿਹੜਾ ਕਿਸਾਨ ਅੰਦੋਲਨ ਹੈ ਉਹਦੀ ਹਮਾਇਤ ਕੀਤੀ ਹੋਈ ਆ। ਜਜਪਾ ਦੇ ਕੁਝ ਜਿਹੜੇ ਵਿਧਾਇਕ ਨੇ ਬੇਸ਼ੱਕ ਉਹ ਸਰਕਾਰ ਦੇ ਨਾਲ ਤੁਰੇ ਫਿਰਦੇ ਆ, ਪਰ ਉਹਨਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਜਿਹੜੀ ਆ ਉਹ ਕੀਤੀ ਹੋਈ ਹੈ। ਜਜਪਾ ਦਾ ਜਿਹੜਾ ਹੈ ਦੁਸ਼ਯੰਤ ਚੌਟਾਲਾ ਉਹਦਾ ਘਰੋਂ ਨਿਕਲਣਾ ਬੰਦ ਜਿਹੜਾ ਹੋਇਆ ਹੋਇਆ ਪਿਛਲੇ ਲੰਬੇ ਸਮੇਂ ਤੋਂ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਉੱਥੇ ਪ੍ਰਾਈਵੇਟ ਅਦਾਰੇ ਦੇ ਵਿੱਚ 75% ਹਰਿਆਣਵੀਆਂ ਦੇ ਵਾਸਤੇ ਕੀਤਾ ਗਿਆ, ਜਿਹੜਾ ਉਹ ਵੀ ਕਿਸਾਨ ਮਸਲੇ ਤੋਂ ਧਿਆਨ ਹਟਾਉਣ ਦੇ ਵਾਸਤੇ ਕੀਤਾ ਗਿਆ ਵੀ ਕਿਸੇ ਤਰੀਕੇ ਦੇ ਨਾਲ ਸਰਕਾਰ ਦੇ ਵਾਸਤੇ ਇਹ ਬਜਟ ਸੈਸ਼ਨ ਜਿਹੜਾ ਉਹ ਆਰਾਮ ਦੇ ਨਾਲ ਲੰਘ ਜਾਵੇ। ਲੋਕ ਨੇ ਉਹ ਆਪੋ ਆਪਣੇ ਵਿਧਾਇਕਾਂ ਤੱਕ ਅਪਰੋਚ ਕਰ ਰਹੇ ਨੇ। ਸੋ ਇਹ ਬੜਾ ਅਹਿਮ ਜਿਹੜਾ ਜੀ ਕੱਲ ਦਾ ਦਿਨ ਹੋਊਗਾ ਹਰਿਆਣੇ ਦੀ ਸਰਕਾਰ ਦੇ ਵਾਸਤੇ ਕਿ ਉਹ ਕਿਵੇਂ ਇਹਦੇ ਵਿੱਚੋਂ ਜਿਹੜਾ ਉਹ ਨਿਕਲਦੀ ਹੈ। 7 ਆਜ਼ਾਦ ਵਿਧਾਇਕ ਤੇ 10 ਜਜਪਾ ਦੇ ਜਿਹੜੇ ਜਨਨਾਇਕ ਜਨਤਾ ਪਾਰਟੀ ਦੇ, ਇਹਦੇ ਵਿੱਚੋਂ ਕਿੰਨੇ ਨੇ ਜਿਹੜੇ ਇਸ ਬੇਵਿਸ਼ਵਾਸੀ ਮਤੇ ਦੇ ਹੱਕ ਦੇ ਵਿੱਚ ਵੋਟ ਜਿਹੜਾ ਦੀ ਉਹ ਪਾ ਜਾਂਦੇ ਆ। ਚਾਂਸਸ ਜਿਹੜੇ ਆ ਜੀ ਬਣ ਸਕਦੇ ਆ ਜੇ ਕਿਸਾਨ ਦਬਾਓ ਕੰਮ ਕਰ ਗਿਆ ਤੇ ਹਰਿਆਣੇ ਦੀ ਸਰਕਾਰ ਜਿਹੜੀ ਆ ਉਹ ਡਿੱਗ ਸਕਦੀ ਹੈ, ਕਿਉਂਕਿ ਹਰਿਆਣੇ ਦੀ ਸਰਕਾਰ ਦੇ ਉੱਤੇ ਲਗਾਤਾਰ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਪਹਿਲੇ ਦਿਨ ਤੋਂ ਉਹ ਦੁਸ਼ਮਣਾਂ ਵਾਲਾ ਵਤੀਰਾ ਅਪਣਾ ਕੇ ਬੈਠੀ ਆ, ਚਾਹੇ ਸੜਕਾਂ ਪੁੱਟਣੀਆਂ,
ਚਾਹੇ ਕੇਸ ਜਿਹੜੇ ਉਹ ਦਰਜ ਕਰਨੇ ਕਿਸਾਨ ਆਗੂਆਂ ਦੇ ਉੱਤੇ, ਔਰ ਖਾਸ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਚਲੋ ਉਹ ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਉਹਨਾਂ ਤੋਂ ਮੰਨਿਆ ਜਾ ਸਕਦਾ, ਪਰ ਜਨ ਨਾਇਕ ਜਨਤਾ ਪਾਰਟੀ ਜਿਹੜੀ ਬਣੀ ਹੀ ਜਾਟਾਂ ਦੀਆਂ ਵੋਟਾਂ ਲੈ ਕੇ ਆ, ਉਹ ਜਾਟਾਂ ਦੇ ਖਿਲਾਫ ਇਸ ਵੇਲੇ ਉਹਦਾ ਖੜਨਾ, ਇਹ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਭਵਿੱਖ ਦੇ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲਾ ਰਹੀ ਹੈ। ਇਹ ਮੌਕਾ ਹੈ ਜਨ ਨਾਇਕ ਜਨਤਾ ਪਾਰਟੀ ਦੇ ਕੋਲੇ ਇੱਕ ਵਾਰੀ ਫੇਰ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਜਾਣਦਾ। ਸੋ ਕੱਲ ਦਾ ਦਿਨ ਜਿਹੜਾ ਜੀ ਉਹ ਬੜਾ ਅਹਿਮ ਰਹੂਗਾ ਹਰਿਆਣੇ ਦੀ ਵਿਧਾਨ ਸਭਾ ਜੀ। ਤੇ ਅੱਗੇ ਚੱਲਦੇ ਆ ਜੀ ਪੱਛਮੀ ਬੰਗਾਲ ਦੇ ਵਿੱਚ, ਉੱਥੇ ਵੱਖ-ਵੱਖ ਸਰਵੇ ਆ ਜਿਹੜੇ ਹੋਏ ਆ, ਉਹਨਾਂ ਦੀਆਂ ਰਿਪੋਰਟਾਂ ਕਹਿ ਰਹੀਆਂ ਕਿ ਭਾਜਪਾ ਉੱਥੇ ਨਹੀਂ ਜਿੱਤੂਗੀ। ਦੇਖੋ ਇਹ ਜਿਹੜੇ ਇਹ ਸਰਵੇ ਨੇ ਜਾਂ ਓਪੀਨੀਅਨ ਪੋਲ ਨੇ, ਇਹਨਾਂ ਦੇ ਉੱਤੇ 100% ਯਕੀਨ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਇਹ ਕਲਬੜੀ ਜਿਹੜੀ ਉਹ ਕਲੀਅਰ ਹੈ। ਸਮੇਂ ਦੇ ਉੱਤੇ ਸਰਵੇ ਓਪੀਨੀਅਨ ਪੋਲ ਨੇ ਉਹ ਗਲਤ ਵੀ ਸਾਬਤ ਹੁੰਦੇ ਨੇ, ਪਰ ਕਿਉਂਕਿ ਇਹ ਇੰਟਰਸਟਿੰਗ ਹੀ ਹੁੰਦੇ ਨੇ, ਬਹੁਤ ਸਾਰੇ ਲੋਕਾਂ ਦਾ ਇੰਟਰਸਟ ਇਹਦੇ ਵਿੱਚ ਜਿਹੜਾ ਉਹ ਬਣਿਆ ਰਹਿੰਦਾ। ਜੇ ਆਪਾਂ ਇਹਨਾਂ ਸਰਵੇ ਜਿਹੜੇ ਹੋਏ ਨੇ ਸੀ ਵੋਟਰ ਟਾਈਮਸ ਨਾਓ ਜਿਹੜਾ ਉਹਨਾਂ ਨੇ ਇਹ ਓਪੀਨੀਅਨ ਪੋਲ ਜਿਹੜੇ ਉਹ ਜਾਰੀ ਕੀਤੇ ਨੇ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਤੀਸਰੀ ਵਾਰ ਸੱਤਾ ਦੇ ਵਿੱਚ ਵਾਪਸੀ ਲਗਭਗ ਤੈਅ ਹੈ। ਇਹ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਪੱਛਮੀ ਬੰਗਾਲ ਦੇ ਵਿੱਚ ਸੀਟਾਂ ਦੇ ਕੈਲਕੂਲੇਸ਼ਨ ਦੀ ਗੱਲ ਕਰੀਏ ਤਾਂ ਉਹਨੂੰ ਫਾਇਦਾ ਹੋਊਗਾ। ਅਸਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਫਿਰ ਤੋਂ ਸਰਕਾਰ ਬਣਾ ਸਕਦੀ ਹੈ, ਉੱਥੇ ਭਾਜਪਾ ਨੂੰ ਕੁਝ ਸੀਟਾਂ ਦਾ ਨੁਕਸਾਨ ਹੋ ਰਿਹਾ। ਤਾਮਿਲਨਾਡੂ ਦੇ ਵਿੱਚ DMK ਤੇ ਕਾਂਗਰਸ ਦਾ ਗੱਠਜੋੜ ਜਿਹੜਾ ਉਹ AIADMK ਦੇ ਉੱਤੇ ਭਾਰਾ ਪੈਂਦਾ ਦਿਸ ਰਿਹਾ। ਕੇਰਲ ਦੇ ਵਿੱਚ ਸੱਤਾਧਾਰੀ LDF ਦੀ ਸਰਕਾਰ ਆਪਣਾ ਕਿਲਾ ਬਚਾ ਰਹੀ ਪ੍ਰਤੀਤ ਜਿਹੜੀ ਹੁੰਦੀ ਆ। ਪੁਡੂਚੇਰੀ ਦੇ ਵਿੱਚ ਕਾਂਗਰਸ DMK ਗੱਠਜੋੜ ਨੂੰ ਨੁਕਸਾਨ ਹੁੰਦਾ ਦਿਖ ਰਿਹਾ, ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਬਣ ਸਕਦੀ ਹੈ। ਇਹ ਬਹੁਤ ਛੋਟਾ, ਸਭ ਤੋਂ ਛੋਟਾ ਜਿਹੜਾ ਜੀ ਉਹ ਰਾਜ ਹੈ। ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਜਿਹੜੀ ਤ੍ਰਿਣਮੂਲ ਕਾਂਗਰਸ ਹੈ, ਉਹਨੂੰ 154 ਸੀਟਾਂ ਦੇ ਕਰੀਬ ਮਿਲ ਸਕਦੀਆਂ ਨੇ ਜੇ ਇਸ ਸਰਵੇ ਦੀ ਗੱਲ ਕਰੀਏ। ਭਾਰਤੀ ਜਨਤਾ ਪਾਰਟੀ ਨੂੰ ਇੱਥੇ 107 ਤੱਕ ਜਿਹੜੀਆਂ ਸੀਟਾਂ ਮਿਲ ਸਕਦੀਆਂ ਨੇ। 2016 ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਕੋਲੇ 211 ਸੀਟਾਂ ਸੀਗੀਆਂ, ਭਾਰਤੀ ਜਨਤਾ ਪਾਰਟੀ ਦੇ ਕੋਲੇ ਸਿਰਫ 3 ਸੀਟਾਂ ਸੀ। ਇਹਦਾ ਮਤਲਬ ਤ੍ਰਿਣਮੂਲ ਕਾਂਗਰਸ ਦੀ ਸੱਤਾ 'ਚ ਵਾਪਸੀ ਹੋ ਰਹੀ ਆ। ਉਹਨੂੰ ਪਹਿਲਾਂ ਦੇ ਮੁਕਾਬਲੇ 50 ਤੋਂ 57 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ। ਭਾਰਤੀ ਜਨਤਾ ਪਾਰਟੀ ਨੂੰ ਇਹ ਸਾਰਾ ਫਾਇਦਾ ਜਿਹੜਾ ਜੀ ਉਹ ਹੋਊਗਾ ਔਰ ਉਹ 100 ਦੇ ਅੰਕੜੇ ਦੇ ਕੋਲੇ ਪਹੁੰਚ ਸਕਦੀ ਹੈ। ਕਾਂਗਰਸ ਤੇ ਲੈਫਟ ਗੱਠਜੋੜ ਨੂੰ ਜਿਹੜਾ ਇਸ ਪੱਛਮੀ ਬੰਗਾਲ ਦੇ ਵਿੱਚ 30 ਤੋਂ 33 ਦੇ ਕਰੀਬ ਸੀਟਾਂ ਮਿਲਣ ਦੀ ਪੇਸ਼ੀਨ ਗੋਈ ਆ। TMC ਜਿਹੜੀ ਤ੍ਰਿਣਮੂਲ ਕਾਂਗਰਸ ਹੈ ਉਹਨੂੰ 42.2%, ਭਾਜਪਾ ਨੂੰ 37%, ਕਾਂਗਰਸ ਤੇ ਖੱਬਿਆਂ ਸੱਜਿਆਂ ਨੂੰ 14.8% ਵੋਟ ਮਿਲਣ ਦੇ ਅੰਦਾਜ਼ੇ ਨੇ। ਅਸਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਫਿਰ ਤੋਂ ਸਰਕਾਰ ਬਣਾ ਸਕਦੀ ਹੈ। ਅਸਮ ਦੇ ਵਿੱਚ NDA ਗੱਠਜੋੜ ਨੂੰ 126 ਦੇ ਵਿੱਚੋਂ 67 ਸੀਟਾਂ ਮਿਲਣ ਦੇ ਆਸ ਹੈ। ਕਾਂਗਰਸ ਨੀਤ UPA ਗੱਠਜੋੜ ਜਿਹੜਾ ਉਹਨੂੰ 57 ਸੀਟਾਂ ਮਿਲ ਸਕਦੀਆਂ ਨੇ। 2 ਸੀਟਾਂ ਜਿਹੜੀਆਂ ਉਹ ਆਜ਼ਾਦ ਜਿੱਤ ਸਕਦੇ ਆ। 16 ਦੇ ਵਿੱਚ ਭਾਜਪਾ ਨੂੰ 74 ਸੀਟਾਂ ਮਿਲੀਆਂ ਸੀ। ਕਾਂਗਰਸ ਗੱਠਜੋੜ ਦੇ ਖਾਤੇ ਦੇ ਵਿੱਚ 39 ਤੇ ਬਾਕੀਆਂ ਨੂੰ 13 ਸੀਟਾਂ ਸੀ। 126 ਮੈਂਬਰੀ ਅਸਮ ਵਿਧਾਨ ਸਭਾ ਦੇ ਵਿੱਚ ਬਹੁਮਤ ਦੇ ਵਾਸਤੇ 64 ਸੀਟਾਂ ਉਹ ਚਾਹੀਦੀਆਂ ਨੇ। ਕੇਰਲਾ ਦੇ ਵਿੱਚ ਲੈਫਟ ਡੈਮੋਕ੍ਰੈਟਿਕ ਫਰੰਟ ਜਿਹੜਾ LDF ਉਹਦੀ ਵਾਪਸੀ ਫੇਰ ਜਿਹੜਾ ਉਹ ਹੋ ਸਕਦੀ ਹੈ। ਪਾਰਟੀ 140 ਦੇ ਵਿੱਚੋਂ 82 ਸੀਟਾਂ ਦੇ ਉੱਤੇ ਜਿੱਤ ਹਾਸਲ ਕਰ ਸਕਦੀ ਹੈ। ਯੂਨਾਈਟਿਡ ਡੈਮੋਕ੍ਰੈਟਿਕ ਫਰੰਟ 56 ਸੀਟਾਂ ਦੇ ਉੱਤੇ ਜਿੱਤ ਹਾਸਲ ਕਰ ਸਕਦੀ ਹੈ। ਭਾਜਪਾ ਨੂੰ 1 ਸੀਟ ਇੱਥੇ ਮਿਲਦੀ ਦਿਸ ਰਹੀ ਆ। 19 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਦੀ ਅਗਵਾਈ ਵਾਲੀ UDF ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਪਾਰਟੀ ਨੇ 20 ਦੇ ਵਿੱਚੋਂ 19 ਸੀਟਾਂ ਦੇ ਉੱਤੇ ਜਿੱਤ ਦਰਜ ਕੀਤੀ ਸੀ ਔਰ 47.48% ਵੋਟ ਪ੍ਰਤੀਸ਼ਤ ਜਿਹੜਾ ਉਹ ਹਾਸਲ ਕੀਤਾ ਸੀਗਾ। ਜਿੱਥੋਂ ਤੱਕ ਤਾਮਿਲਨਾਡੂ ਦੀ ਗੱਲ ਹੈ, ਉੱਥੇ ਸੱਤਾ ਦੇ ਵਿੱਚ ਜਿਹੜਾ ਜੀ ਉਹ ਪਰਿਵਰਤਨ ਹੁੰਦਾ ਦਿਖ ਰਿਹਾ। AIADMK ਭਾਜਪਾ ਗੱਠਜੋੜ 65 ਸੀਟਾਂ ਦੇ ਉੱਤੇ ਅੰਦਾਜ਼ਨ ਜਿਹੜਾ ਆ ਸਕਦੀ ਹੈ। DMK ਤੇ ਕਾਂਗਰਸ ਵਾਲਾ ਜਿਹੜਾ UPA ਦਾ ਗੱਠਜੋੜ ਆ ਉਹ 158 ਸੀਟਾਂ ਦੇ ਉੱਤੇ ਜਿੱਤ ਮਿਲ ਸਕਦੀ ਹੈ। 16 ਦੇ ਵਿੱਚ AIADMK ਭਾਜਪਾ ਗੱਠਜੋੜ ਨੂੰ 136 ਸੀਟਾਂ ਮਿਲੀਆਂ ਸੀ। UPA ਨੂੰ 43.2%, ਜਦੋਂ ਕਿ NDA ਨੂੰ 32.1% ਵੋਟ ਜਿਹੜਾ ਜੀ ਉਹ ਮਿਲਿਆ ਸੀਗਾ। ਇਹਦੇ ਵਿੱਚ ਜੇ ਆਪਾਂ ਕੇਰਲਾ ਦੀ ਗੱਲ ਕਰੀਏ ਤਾਂ ਕੇਰਲਾ ਦੇ ਵਿੱਚ ਇੰਟਰਸਟਿੰਗਲੀ ਉੱਥੋਂ ਦੀ ਜਿਹੜੀ ਪਾਰਟੀ ਹੈ ਸੱਤਾਧਾਰੀ, ਉਹਦੇ ਜਿਹੜੀ CPIM ਹੈ ਉਹ ਇੱਕ ਨਵੇਕਲਾ ਤਜਰਬਾ ਜਿਹੜਾ ਜੀ ਉਹ ਕਰ ਰਹੀ ਹੈ। ਉਹਨੇ ਇਹ ਗੱਲ ਕਰੀ ਹੈ ਕਿ ਜਿਹੜੇ ਵੀ ਵਿਧਾਇਕ ਲਗਾਤਾਰ 2 ਵਾਰੀ ਜਿੱਤੇ ਆ
ਉਹਨਾਂ ਨੂੰ ਟਿਕਟ ਨਹੀਂ ਜਿਹੜੀ ਉਹ ਦਿੱਤੀ ਜਾਊਗੀ। ਔਰ ਇਹ ਨਿਯਮ ਜਿਹੜਾ ਜੀ ਉਹ ਲਾਗੂ ਕੀਤਾ ਜਾ ਰਿਹਾ। ਇਹ ਪਹਿਲੀ ਵਾਰ 2 ਟਰਮ ਨਾਰਮ ਜਿਹੜੀ ਹੈ ਜੀ ਉਹ ਲੈ ਕੇ ਆ ਰਹੀ ਹੈ ਲੈਫਟ ਪਾਰਟੀ। ਔਰ ਉਹਨੇ ਇਹ ਕਿਹਾ ਕਿ ਇਹਦੇ ਚੱਲਦਿਆਂ 25 ਵਿਧਾਇਕ ਨੇ ਜਿਨ੍ਹਾਂ ਦਾ ਕੱਟਿਆ ਜਾਊਗਾ ਤੇ ਨਵਿਆਂ ਨੂੰ ਟਿਕਟ ਜਿਹੜੀ ਜੀ ਉਹ ਮਿਲ ਜੂਗੀ। CPIM ਦੇ ਪੋਲਿਟ ਬਿਊਰੋ ਦੀ ਇਹਦੇ ਉੱਤੇ ਮੋਹਰ ਜਿਹੜੀ ਉਹ ਲੱਗ ਚੁੱਕੀ ਆ। ਇਹਦੇ ਵਿੱਚ ਜਿਨ੍ਹਾਂ ਵਿਧਾਇਕਾਂ ਦੇ ਟਿਕਟ ਕੱਟਣਗੇ ਉਹਦੇ 'ਚ 5 ਮੰਤਰੀ ਤੇ ਵਿਧਾਨ ਸਭਾ ਦਾ ਸਪੀਕਰ ਵੀ ਜਿਹੜਾ ਜੀ ਉਹ ਸ਼ਾਮਲ ਹੈ। ਟਿਕਟ ਕੱਟਣ ਵਾਲਿਆਂ ਦੇ ਵਿੱਚ 5 ਵਿਧਾਇਕ ਇਸ ਤਰ੍ਹਾਂ ਦੇ ਆ ਜਿਹੜੇ 6 ਵਾਰੀ ਜਿੱਤੇ ਆ, 1 ਵਿਧਾਇਕ 5 ਵਾਰੀ, 3 ਵਿਧਾਇਕ 4 ਵਾਰੀ ਤੇ 4 ਵਿਧਾਇਕ 3 ਵਾਰੀ ਜਿੱਤੇ ਆ। ਹਾਲਾਂਕਿ ਇਹਦਾ ਵਿਰੋਧ ਵੀ ਹੋ ਰਿਹਾ ਔਰ ਇਹ ਕਿਹਾ ਜਾ ਰਿਹਾ ਕਿ CPIM ਜਿਹੜੀ ਹੈ ਜੀ ਉਹ ਸੁਸਾਈਡ ਕਰ ਰਹੀ ਹੈ, ਪੋਲੀਟੀਕਲ ਸੁਸਾਈਡ ਕਰ ਰਹੀ ਹੈ। ਪਰ ਦੂਜੇ ਪਾਸੇ ਜਿਹੜੇ ਮੁੱਖ ਮੰਤਰੀ ਨੇ ਜਾਂ ਪੋਲਿਟ ਬਿਊਰੋ ਜੀ ਉਹ ਇਹ ਕਹਿੰਦਾ ਕਿ ਨਵਿਆਂ ਨੂੰ ਚਾਂਸ ਦੇਣ ਦੇ ਵਾਸਤੇ ਤੁਹਾਨੂੰ ਰਿਸਕ ਲੈਣਾ ਪਊਗਾ। ਔਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਇਹ 2 ਟਰਮ ਨਾਮ ਦੇ ਵਿੱਚ ਅਗਲੀ ਵਾਰੀ ਉਹ ਵੀ ਜਿਹੜਾ ਆ ਜਾਣਗੇ, ਭਾਵ ਕਿ ਉਹਨਾਂ ਨੂੰ ਵੀ ਅਗਲੀ ਵਾਰੀ ਜਿਹੜੀ ਹੈ ਜੀ ਉਹ ਟਿਕਟ ਨਹੀਂ ਮਿਲੂਗੀ। ਕਿੰਨਾ ਕਾਮਯਾਬ ਹੁੰਦਾ ਜੀ ਇਹ ਵੇਖਣਾ ਹੋਊਗਾ। ਜੀ ਜੀ ਬਿਲਕੁਲ, ਚਾਹੀਦਾ ਤਾਂ ਬਸ ਇਹੀ ਆ, ਪੱਕੇ ਰੂਲ ਹੀ ਇੱਦਾਂ ਦੇ ਚਾਹੀਦੇ ਆ। ਅੱਗੇ ਗੱਲ ਕਰਦੇ ਹੈਗੇ ਆ ਜਿਹੜੀ ਸ਼ੱਕੀ ਗੱਡੀ ਸੀਗੀ ਨਾ, ਉਸ ਦੇ ਮਾਮਲੇ ਦੇ ਵਿੱਚ ਕੇਂਦਰ ਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਆਮੋ ਸਾਹਮਣੇ। ਜਿਹੜੇ ਕਾਰਪੋਰੇਟ ਅਦਾਰੇ ਦੇ ਮੁੱਖ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਸਕਾਰਪੀਓ ਜਿਹੜੀ ਇੱਕ ਮਿਲੀ ਸੀ ਜਿਹਦੇ ਵਿੱਚ ਵਿਸਫੋਟਕ ਛੜਾਂ ਮਿਲੀਆਂ ਸੀਗੀਆਂ ਜੀ। ਇਹਦੀ ਜਾਂਚ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਹੈ ਜੀ ਉਹ ਕਰੂਗੀ। ਇਸ ਮਾਮਲੇ ਵਿੱਚ ਮਹਾਰਾਸ਼ਟਰ ਜਿਹੜਾ ਉਹਦੀ ATS ਵੀ ਜਾਂਚ ਕਰ ਰਹੀ ਹੈ। ਇੱਕ ਵਾਰੀ ਫੇਰ ਇਸ ਮਾਮਲੇ ਦੇ ਉੱਤੇ ਕੇਂਦਰ ਤੇ ਰਾਜ ਸਰਕਾਰਾਂ ਆਮੋ ਸਾਹਮਣੇ ਆ ਗਈਆਂ ਨੇ। ਸਕਾਰਪੀਓ ਦੇ ਮਾਲਕ ਮਨਸੁਖ ਹੀਰੇਨ ਮੌਤ ਦੇ ਮਾਮਲੇ ਦੇ ਵਿੱਚ ਮਹਾਰਾਸ਼ਟਰ ATS ਜਿਹੜੀ ਆ ਉਹਨੇ ਇੱਕ FIR ਦਰਜ ਕੀਤੀ ਹੈ। ਜਾਂਚ ਦੇ ਵਿੱਚ NIA ਦੀ ਐਂਟਰੀ ਦੇ ਉੱਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਇਹ ਕਿਹਾ ਕਿ ATS ਜਿਹੜੀ ਆ ਉਹ ਮਨਸੁਖ ਹੀਰੇਨ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸਿਸਟਮ ਸਿਰਫ ਇੱਕ ਆਦਮੀ ਦੇ ਵਾਸਤੇ ਨਹੀਂ ਆ, ਪਿਛਲੀ ਸਰਕਾਰ ਦੇ ਵਿੱਚ ਸੀਗਾ। ਇਹਦੇ ਬਾਵਜੂਦ ਜੇ ਕੇਂਦਰ ਸਰਕਾਰ ਮਾਮਲੇ ਨੂੰ NIA ਨੂੰ ਦਿੰਦੀ ਆ ਤਾਂ ਇਹਦਾ ਮਤਲਬ ਹੋਊਗਾ ਕਿ ਕੁਝ ਗੜਬੜ ਹੈ ਔਰ ਜਦੋਂ ਤੱਕ ਅਸੀਂ ਇਹਨੂੰ ਸਾਹਮਣੇ ਨਹੀਂ ਲੈ ਆਉਂਦੇ ਅਸੀਂ ਹਾਰ ਨਹੀਂ ਮੰਨਾਂਗੇ। ਇਹ ਗੱਲ ਕਹੀ ਆ ਉਧਵ ਠਾਕਰੇ ਮਹਾਰਾਸ਼ਟਰ ਦੀ ਨੇ। ਉਹਨਾਂ ਨੇ ਮਨਸੁਖ ਚਿਹਰੇ ਦੇ 5 ਰੁਮਾਲ ਬੰਨੇ ਔਰ ਇਸ ਤੋਂ ਬਾਅਦ ਉਹਦੀ ਹੱਤਿਆ ਕੀਤੇ ਜਾਣ ਦਾ ਸ਼ੱਕ ਹੈ। ਸਾਬਕਾ ਮੁਖੀ ਤੇ ਮਹਾਰਾਸ਼ਟਰ ਦੇ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਇਸ ਮਾਮਲੇ ਦੇ ਵਿੱਚ ਜਾਂਚ NIA ਕਰਵਾਉਣ ਦੀ ਮੰਗ ਜਿਹੜੀ ਕੀਤੀ ਸੀ। ਹਾਲਾਂਕਿ ATS ਨੇ ਸਾਫ਼ ਕੀਤਾ ਕਿ ਮਨ ਦੀ ਮੌਤ ਦੇ ਮਾਮਲੇ ਦੀ ਜਾਂਚ ਵਿਸਫੋਟਕਾਂ ਦੀ ਬਰਾਮਦੀ ਦੇ ਨਾਲ ਜੁੜਿਆ ਮਾਮਲਾ ਜਿਹੜਾ ਉਹ NIA ਜਿਹੜੀ ਉਹ ਵੇਖੂ। ਗ੍ਰਹਿ ਮੰਤਰੀ ਜਿਹੜੇ ਮਹਾਰਾਸ਼ਟਰ ਦੇ ਨੇ ਅਨਿਲ ਦੇਸ਼ਮੁਖ ਉਹ ਇਹ ਕਹਿੰਦੇ ਆ ਕਿ ਦੇ ਵਿੱਚ ਇਹਨੂੰ ਇਸ ਮਾਮਲੇ ਨੂੰ ਲੈਣਾ NIA ਦਾ ਅਧਿਕਾਰ ਹੈ। ਪਰ ਮਹਾਰਾਸ਼ਟਰ ਉਸ ATS ਜਿਹੜੀ ਆ ਉਹ ਚੰਗਾ ਦੀ ਜਾਂਚ ਕਰ ਰਹੀ ਹੈ। ਮਨਸੁਖ ਹੀਰੇਨ ਮਾਮਲੇ ਤੇ ਕਾਰ ਚੋਰੀ ਦੀ ਜਾਂਚ ਇਕੱਲੇ ATS ਜਿਹੜੀ ਆ ਕਰੂਗੀ। ਤੋ ਇਹ ਇੱਕ ਕਿਸਮ ਦੇ ਨਾਲ ਜਿਹੜੀਆਂ ਦੋਨੋਂ ਸਰਕਾਰਾਂ ਨੇ ਜਿਹੜੀ ਮਹਾਰਾਸ਼ਟਰ ਕੇਂਦਰ ਦੀ ਉਹ ਕਹਿ ਲਓ ਕਿ ਆਮੋ ਸਾਹਮਣੇ ਜਿਹੜੀਆਂ ਉਹ ਆ ਗਈਆਂ। ਇੱਕ ਪਾਸੇ ATS ਤੇ NIA ਜਿਹੜੀ ਆ ਜਿਹੜੀ ਕਿ ਕੇਂਦਰ ਦੀ ਉਹ ਜੀ। ਤੇ ਅਖੀਰਲੇ ਅਗਲੇ ਸਵਾਲ ਵੱਲ ਚੱਲਦੇ ਆ। ਬਾਈਬਲ ਕਤਲਾਂ ਕਾਂਡ ਦੇ ਵਿੱਚ ਜਿਹੜੀ ਸੁਣਵਾਈ ਆ ਉਹ ਅੱਜ ਵੀ ਜਾਰੀ ਆ। ਬਿਲਕੁਲ ਜੀ। ਇਹਦੇ ਵਿੱਚ ਮੁਲਜ਼ਮ ਜਿਹੜੇ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ DG ਸਮੇਤ ਪਹਿਲੀ ਵਾਰੀ ਫਰੀਦਕੋਟ ਦੀ ਅਦਾਲਤ ਜੀ ਤੌਰ ਤੇ ਹੋਇਆ ਔਰ ਦੂਰੇ ਕਤਲ 'ਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਪੰਜਾਬ ਦੇ ਸਾਬਕਾ DG ਸਮੇਤ ਸੈਣੀ ਨੂੰ ਇਲਾਕਾ ਮੈਜਿਸਟ੍ਰੇਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ 1 ਲੱਖ ਰੁਪਏ ਦੀ ਜ਼ਮਾਨਤਨਾਮੇ ਤੇ ਮੁਚੱਲਕੇ ਭਰਨ ਤੋਂ ਬਾਅਦ ਰਿਹਾ ਕੀਤਾ। ਹਾਈ ਕੋਰਟ ਨੇ 4 ਮਾਰਚ ਨੂੰ ਸਮੇਤ ਸੈਣੀ ਨੂੰ ਅਗਾਊਂ ਜ਼ਮਾਨਤ ਦਿੰਦਿਆਂ ਫਰੀਦਕੋਟ ਦੀ ਅਦਾਲਤ ਨੇ ਦਿੱਤੇ ਸੀ। ਇਸੇ ਤਰੀਕੇ ਨਾਲ ਮੁਅੱਤਲ ਚੱਲ ਰਹੇ IG ਪਰਮਰਾਜ ਉਮਰਾਨਗਲ ਦੀ ਹਾਈ ਕੋਰਟ ਦੇ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਸਾਹਮਣੇ ਪੇਸ਼ ਹੋਇਆ ਤੇ ਅਦਾਲਤ ਨੇ 1 ਲੱਖ ਰੁਪਏ ਜ਼ਮਾਨਤਨਾਮੇ ਤੇ ਮੁਚੱਲਕੇ ਦੇ ਉੱਤੇ ਰਿਹਾ ਕਰ ਦਿੱਤਾ। SIT ਨੇ ਇਹਨਾਂ ਦੋਵਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ 15 ਜਨਵਰੀ ਨੂੰ ਅਦਾਲਤ ਦੇ ਵਿੱਚ ਚਲਾਨ ਭੇਜਿਆ ਸੀਗਾ ਔਰ ਇਹਨਾਂ ਦੋਨਾਂ ਸਾਬਕਾ ਪੁਲਿਸ ਅਧਿਕਾਰੀਆਂ ਦੇ ਅਦਾਲਤ ਦੇ ਵਿੱਚ ਪੇਸ਼ ਹੋਣ ਵੇਲੇ ਅਦਾਲਤ ਨੇ ਚਲਾਨ ਦੀਆਂ ਨਕਲਾਂ ਮੁਹੱਈਆ ਕਰਵਾ ਕੇ 9 ਮਾਰਚ ਮੁੜ ਕੇ ਅਦਾਲਤ ਵਿੱਚ ਹੋਣ ਦਾ ਦਿੱਤਾ, ਭਾਵ ਕਿ ਅੱਜ ਇਹਦੇ ਉੱਤੇ ਸੁਣਵਾਈ ਅੱਗੋਂ ਜਿਹੜੀ ਹੈ ਜੀ ਉਹ ਜਾਰੀ ਰਹੂ। ਸਮੇਤ ਸੈਣੀ ਤੇ ਪਰਮਰਾਜ ਉਮਰਾਨੰਗਲ ਦੇ ਉੱਤੇ ਬਾਈਬਲ ਗੋਲੀ ਕਾਂਡ ਦੀ ਸਾਜ਼ਿਸ਼ ਕੁਛ ਲੱਗੇ ਨੇ ਔਰ ਇਹਨਾਂ ਦੋਵਾਂ ਸਾਬਕਾ ਪੁਲਿਸ ਅਧਿਕਾਰੀਆਂ ਦੇ ਅਦਾਲਤ ਸਾਹਮਣੇ ਪੇਸ਼ ਹੋਣ ਦੇ ਨਾਲ ਬਾਈਬਲ ਗੋਲੀ ਕਾਂਡ ਸੁਣਵਾਈ ਸ਼ੁਰੂ ਹੋਣ ਦੀ ਜਿਹੜੀ ਹੈ ਜੀ ਉਹ ਸੰਭਾਵਨਾ ਹੁਣ ਜਿਹੜੀ ਬਣ ਗਈ ਹੈ ਕਿ ਘੱਟੋ ਘੱਟ ਇਹ ਮਾਮਲਾ ਜਿਹੜਾ ਜੀ ਉਹ ਤੁਰੂਗਾ। ਕਿ ਕਿੱਧਰ ਨੂੰ ਜਾਂਦਾ ਹੈ ਇਹ ਮਾਮਲਾ, ਇਹ ਜਿਹੜੀ ਉਹ ਬਾਤ ਵਾਲੀ ਹੈ ਕਿ ਬਹੁਤ ਸਾਰੇ ਲੋਕਾਂ
ਦੀ ਜਿਹੜੀ ਜੀ ਨਿਗਾਹ ਇਸ ਗੱਲ ਦੇ ਵਿੱਚ ਸਾਲਾਂ ਇਸ ਮਾਮਲੇ ਦੇ ਪਿੱਛੇ ਛੁਪੇ ਹੋਏ ਚਿਹਰੇ ਸਾਹਮਣੇ ਆਉਣਗੇ ਜਾਂ ਨਹੀਂ। 17 ਦੇ ਵਿੱਚ ਜਿਹੜੀ ਸਰਕਾਰ ਇਹ ਵਾਅਦਾ ਕਰਕੇ ਆਈ ਸੀ ਕਿ ਉਹ ਇਹਦੇ ਵਿੱਚ ਨੇ ਉਹਨਾਂ ਨੂੰ ਲੰਘਿਆ ਕਰੂ, 5ਵਾਂ ਸਾਲ ਉਹਦਾ ਸ਼ੁਰੂ ਹੋ ਗਿਆ, ਕਹਾਣੀ ਉੱਥੇ। ਸਰੋਤਿਓ ਅਖੀਰਲੇ ਸਵਾਲ ਵੱਲ ਚੱਲਦੇ ਹਾਂ। ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200 ਤੇ। ਅਖੀਰ ਦੇ ਵਿੱਚ ਹਰਿਆਣਾ ਗੁਰਦੁਆਰਾ ਕਮੇਟੀ ਦੀ ਗੱਲ ਕਰੀਏ ਤਾਂ ਉੱਥੇ ਵੀ ਵਿਵਾਦ ਆ, ਕਿਉਂਕਿ ਕੁਝ ਲੋਕ ਹੀ ਇਸ ਤਰ੍ਹਾਂ ਦੇ ਹੁੰਦੇ ਵੀ ਜਿੱਥੇ ਉਹ ਚੱਲ ਜਾਂਦੇ ਵਿਵਾਦ ਆਪੇ ਨਾਲ ਚੱਲ ਜਾਂਦਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਪੈਸਿਆਂ ਨੂੰ ਲੈ ਕੇ ਪੈਦਾ ਹੋਇਆ ਜਿਹੜਾ ਵਿਵਾਦ ਹੈ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਭਖ ਰਿਹਾ। ਪ੍ਰਧਾਨ ਬਲਜੀਤ ਸਿੰਘ ਜਿਹੜੇ ਦਾਦੂਵਾਲ ਨੇ ਉਹਦੇ ਵੱਲੋਂ ਜਾਰੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਮੈਨੂੰ ਗੁਰੂ ਘਰ ਦੇ ਵਧੀਆ ਪ੍ਰਬੰਧ ਦੀ ਜ਼ਰੂਰਤ ਹੈ, ਨਾ ਕਿ ਪ੍ਰਧਾਨਗੀ। ਦਾਦੂਵਾਲ ਨੇ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਮੈਂਬਰਾਂ ਨੇ 13 ਅਗਸਤ 2020 ਨੂੰ ਆਪਣੀ ਵੋਟ ਤੇ ਗੁਰੂ ਘਰ ਤੇ ਪ੍ਰਚਾਰ ਦੇ ਉਚਿਤ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ। ਉਹਨਾਂ ਦੋਸ਼ ਇਹ ਲਾਇਆ ਜੀ ਅਪਾਰ ਸਿੰਘ ਕਿਸ਼ਨਗੜ੍ਹ ਜੋ ਕਿ ਸਾਬਕਾ ਪ੍ਰਧਾਨ ਝਿੰਡਾ ਦੇ ਸਮੇਂ ਗੁਰਦੁਆਰਾ ਮੰਜੀ ਸਾਹਿਬ ਬਣੀ ਬਦਰਪੁਰ ਤੇ ਗੁਰਦੁਆਰਾ ਡਿਉੜੀ ਦੀ ਦੇਖਭਾਲ ਕਰਦਾ ਸੀ। ਉਸ ਵੇਲੇ ਉਹਨੇ 1,72,000 ਰੁਪਏ ਦੀ ਹੇਰਾਫੇਰੀ, ਜਿਹੜੀ ਕਿ ਗੁਰੂ ਘਰ ਦੀ ਜ਼ਮੀਨ ਦਾ ਠੇਕਾ, ਚੈੱਕ, ਖਰੀਦ ਬੁੱਕਾਂ ਦੇ ਪੈਸਿਆਂ ਦੀ ਗੜਬੜੀ। ਉਹਨੇ ਇਹ ਗੱਲ ਕਹੀ ਕਿ ਸਾਰੇ ਪੈਸੇ ਨੂੰ ਗੁਰੂ ਘਰ ਦੀ ਗੋਲਕ ਦੇ ਵਿੱਚ ਜਮ੍ਹਾਂ ਕਰਵਾਉਣ ਲਈ ਵਾਰ-ਵਾਰ ਕਿਹਾ ਜਾ ਰਿਹਾ ਸੀ। 6 ਮਾਰਚ ਦੀ ਬੈਠਕ ਵਿੱਚ ਬਾਹਰ ਆ ਕੇ ਗੁਰਦੁਆਰੇ ਜਿਹੜਾ ਸੀ ਉਹ ਗਾਲੀ ਗਲੋਚ ਕੀਤਾ। ਜਦੋਂ ਸੇਵਾਦਾਰਾਂ ਨੇ ਰੋਕਿਆ ਉਹ ਨਹੀਂ ਮੰਨਿਆ ਤੇ ਉਹਨੇ ਇਹ ਪੈਸਾ ਨੂੰ ਜਿਹੜਾ ਜਮ੍ਹਾਂ ਕਰਵਾਉਣ ਤੋਂ ਇਨਕਾਰ ਜਿਹੜਾ ਕੀਤਾ। ਦੂਜੇ ਪਾਸੇ 6 ਮਾਰਚ ਨੂੰ ਸਰਬਜੀਤ ਵੱਲੋਂ ਉਹਨੂੰ ਪੈਸਾ ਜਮ੍ਹਾਂ ਕਰਾਉਣ ਦਾ ਨੋਟਿਸ ਵੀ ਜਾਰੀ ਕੀਤਾ ਗਿਆ। 15 ਦਿਨਾਂ ਦੇ ਅੰਦਰ ਇਹ ਪੈਸਾ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਗਏ। ਔਰ ਇਹਦੇ ਸੰਬੰਧੀ ਜਿਹੜਾ ਅਪਾਰ ਸਿੰਘ ਕਿਸ਼ਨਗੜ੍ਹ ਹੈ ਕਹਿੰਦਾ ਕਿ ਉਹਨਾਂ ਨੂੰ ਜੋ ਪੈਸਾ ਦਿੱਤਾ ਗਿਆ ਸੀਗਾ ਉਹਦੇ ਲਈ ਕਾਰਜਕਾਰਨੀ ਦੇ ਬੈਠਕ ਸੱਦ ਕੇ ਗੱਲਬਾਤ ਕੀਤੀ ਜਾਵੇ ਤੇ ਮੈਨੂੰ ਜਿਹੜੇ ਪੈਸੇ ਦੇ ਹੋਣਗੇ ਉਹ ਦੇ ਦਿੱਤੇ ਜਾਣਗੇ, ਪਰ ਇਹ ਦਿੱਤਾ ਜਾਵੇ ਕਿ ਮੈਂ ਠੇਕੇਦਾਰ ਤੋਂ ਪੈਸੇ ਲਏ ਸੀ ਉਹਦੀ ਰਸੀਦ ਕਿੱਥੇ ਹੈ। ਹਾਲਾਂਕਿ ਉਹਨਾਂ ਇਹ ਗੱਲ ਕਿ ਪਰਚੀ ਵਿੱਚ ਪੈਸੇ ਉਹਨਾਂ ਵੱਲ ਨਿਕਲਦੇ ਆ ਉਹ ਭਰ ਦਿੱਤੇ। ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਹੋਵੇ, ਹਰਿਆਣੇ ਵਾਲੀ ਵੱਖ-ਵੱਖ ਥਾਵਾਂ ਦੇ ਉੱਤੇ ਜਦੋਂ ਅਜਿਹੇ ਲੋਕ ਜਿਹੜੇ ਕਹਿੰਦੇ ਹਾਂ ਪੈਸੇ ਤਾਂ ਨਿਕਲਦੇ ਆ, ਜਦੋਂ ਸਬੂਤ ਮਿਲ ਜੂਗਾ ਉਦੋਂ ਅਸੀਂ ਜਿਹੜਾ ਜੀ ਉਹ ਭਰਦਾ। ਇਹੀ ਚੀਜ਼ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਦੀ ਆ ਕਿ ਕੁਝ ਉਹ ਲੋਕ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਕੀਤਾ ਜਾ ਸਕੇ ਉਹ ਅਹਿਮ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਨਹੀਂ ਆਉਂਦੇ ਜਾਂ ਉਹਨਾਂ ਨੂੰ ਆਉਣ ਹੀ ਨਹੀਂ ਦਿੱਤਾ ਜਾਂਦਾ। ਬਿਲਕੁਲ ਸਵਾਲ ਬੜੇ ਤਾਂ ਸਰੋਤਿਆਂ ਨੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੁਸੀਂ ਕਾਲ ਕਰ ਸਕਦੇ ਹੋ 4082725200 ਤੇ ਕਾਲ ਕਰਕੇ ਆਪਣਾ ਕੋਈ ਵੀ ਸਵਾਲ ਆ ਉਹ ਪੁੱਛ ਸਕਦੇ ਆ। ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ। ਉਹਨੇ ਇੱਕ ਬ੍ਰੇਕ ਤੋਂ ਬਾਅਦ ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਧੰਨਵਾਦ। ਅੱਗੇ ਚੱਲਣ ਤੋਂ ਪਹਿਲਾਂ ਜੇ ਸਰੋਤੇ ਤੁਹਾਡਾ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200। ਬਲਤੇਜ ਪੰਨੂ ਜੀ, ਅੱਗੇ ਚੱਲੀਏ ਉਸ ਤੋਂ ਪਹਿਲਾਂ ਤੁਸੀਂ ਉਹ ਜਿਹੜੀ ਖਬਰ ਆ ਰਹੀ ਹੈ ਸੁਖਪਾਲ ਸਿੰਘ ਖਹਿਰਾ ਦੇ ਘਰ ਰੇਡ ਪਈ ਹੈ ਉਸ ਦੀ ਅਪਡੇਟ। ਬਿਲਕੁਲ, ਮੈਂ ਪਹਿਲਾਂ ਐਨਫੋਰਸਮੈਂਟ ਡਾਇਰੈਕਟਰ ਉਹਦੇ ਉਹਨਾਂ ਦੇ ਰਾਮਗੜ੍ਹ ਤੇ ਚੰਡੀਗੜ੍ਹ ਜਿਹੜੀ ਆ ਡਾਇਰੈਕਟ ਨੇ ਮਨੀ ਲਾਂਡਰਿੰਗ ਉਹ ਮਾਰੀ ਆ। ਸੁਖਪਾਲ ਫੋਨ ਜਿਹੜਾ ਗਿਆ ਉਹਨਾਂ ਦਾ ਘਰ ਕੀਤਾ ਗਿਆ। ਇਹ ਇੱਕ ਜਾਣਕਾਰੀ ਜਿਹੜੀ ਆ ਰਹੀ ਹੈ ਉਹ 7 ਛਾਪੇ ਮਾਰੀ ਗਈ ਆ। ਇਹਦਾ ਅਜੇ ਸਾਹਮਣੇ ਜਿਹੜਾ ਔਰ ਡਰੱਗ ਜਿਹੜੀ ਹੈ ਫਰਜ਼ ਦਾ ਮਾਮਲਾ ਅੱਜ ਲੱਗ ਰਿਹਾ ਉਹ ਹੋਈ ਆ। ਇਹਦੇ ਸੁਖਪਾਲ ਸਿੰਘ ਹੋਰਾਂ ਦਾ ਜਿਹੜਾ ਵੀ ਉਹ ਨਹੀਂ ਆਇਆ। ਉਹਦੇ ਕੁਝ ਜਿਹੜੇ ਉਹ ਵੀ ਜਿਹੜੀ ਕੋਠੀ, ਕਿਉਂਕਿ 5 ਕੋਠੀ ਆ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ, ਉੱਥੇ ਜਿਹੜਾ ਜੀ ਉਹ ਖੁਦ ਹੀ ਕੋਠੀ ਦੇ ਵਿੱਚ ਸੀਗੇ। ਉਹਨਾਂ ਦੇ ਘਰ ਦੇ ਰਾਮਗੜ੍ਹ ਦੇ ਵਿੱਚ ਉੱਥੇ ਤਲਾਸ਼ੀ ਜਿਹੜੀ ਆ ਡਾਇਰੈਕਟੋਰੇਟ ਦੇ ਵੱਲੋਂ ਜਾਰੀ ਹੈ। ਕਿਹਾ ਜਾ ਹੁਣ ਜਿਹੜਾ ਕੀਤਾ ਗਿਆ ਉਹਦੇ ਵਿੱਚੋਂ ਜਾਣਕਾਰੀ ਕੋਈ ਅਜੇ ਤੋਂ ਇਹਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਜੀ ਉਹ ਦਿੱਤਾ ਹੋਇਆ। ਉਹਦੇ ਜਿਹੜੀ ਏਜੰਸੀ ਹੁੰਦੀ ਹੈ ਜੀ ਉਹ ਆਪਣਾ ਨਹੀਂ ਜਿਹੜਾ ਉਹ ਡਿਊਰਿੰਗ ਪ੍ਰੋਗਰਾਮ ਜੇ ਹੋਰ ਇਹ ਵਿਸਥਾਰ ਆਇਆ ਦੀ ਜਾਣਕਾਰੀ ਦੇਵਾਂਗੇ। ਜਿਵੇਂ ਮੈਂ ਦੱਸਿਆ ਕਿ 6-7 ਉਹਨਾਂ ਦੇ ਕਰੀਬੀਆਂ ਦੇ ਉੱਤੇ ਛਾਪੇਮਾਰੀ ਦੇ ਉੱਤੇ ਕੀਤੀ ਗਈ ਆ। ਮਨੀ ਲਾਂਡਰਿੰਗ ਇਹਦਾ ਅਜੇ ਡਿਟੇਲ ਜਿਹੜੀ ਜੀ ਕਿ ਮਨੀ ਲਾਂਡਰਿੰਗ ਦੇ ਨਾਲ ਇੱਕ ਜੁੜਿਆ ਹੋਇਆ ਮਾਮਲਾ ਹੈ। ਔਰ ਖਾਸ ਤੌਰ ਜਿਹੜਾ ਦੂਸਰਾ ਸਾਹਮਣੇ ਆ ਰਿਹਾ ਹੈ ਕਿ ਫਰਜ਼ੀ ਮਾਮਲਾ ਕਿ ਇਹਨੂੰ ਫਰਜ਼ੀ ਪਾਸਪੋਰਟ ਵਿਦੇਸ਼ ਭੇਜਣ ਦਾ ਮਾਮਲਾ ਉਹ ਇਹਦੇ ਨਾਲ
ਜੁੜਿਆ ਹੁਣ ਤੱਕ ਦੇ ਮੁਤਾਬਕ ਜਾਣਕਾਰੀ ਆ ਰਹੀ। ਕੋਈ ਹੋਰ ਵਿਸਥਾਰ ਹੋਇਆ ਤੇ ਤੁਹਾਨੂੰ ਜੀ ਦੱਸਾਂਗੇ। ਛਾਪੇਮਾਰੀ ਅਜੇ ਜਾਰੀ ਹੈ। ਚੰਡੀਗੜ੍ਹ ਦੇ ਵੀ ਜਿਹੜਾ ਦੀ ਉਹ ਛਾਣਬੀਨ ਕੀਤੀ ਜਾ ਰਹੀ ਹੈ ਔਰ ਇਹਨਾਂ ਦੇ ਰਾਮਗੜ੍ਹ ਦੀ ਛਾਣਬੀਨ ਜਿਹੜੀ ਆ ਉਹ ਸਾਰੀ ਕੀਤੀ ਜਾ ਰਹੀ ਹੈ ਜੀ। 5 ਟੋਟਲ ਛਾਪੇਮਾਰੀ ਅੱਜ ਸਵੇਰੇ ਬਿਲਕੁਲ ਹਜੇ ਪੂਰੀ ਡਿਟੇਲ ਆਉਣੀ ਆ ਵੀ ਕੀ ਗੱਲ ਹੈਗੀ ਆ। ਚਲੋ ਆਪਾਂ ਆਪਣੇ ਕਾਲਰਸ ਵੱਲ ਚੱਲਦੇ ਹੈਗੇ ਆ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਰਾਜ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਪੰਨੂ ਸਾਹਿਬ, ਮੇਰਾ ਪਹਿਲਾ ਸਵਾਲ ਤਾਂ ਇਹ ਹੈਗਾ ਵੀ ਜਿਹੜਾ ਬਜਟ ਆ, ਇਹਨੂੰ ਬਜਟ ਤਾਂ ਨਹੀਂ ਕਿਹਾ ਜਾ ਸਕਦਾ। ਇਹ ਜਿਵੇਂ ਚੋਣ ਮੈਨੀਫੈਸਟੋ ਹੁੰਦਾ ਕਿਸੇ ਪਾਰਟੀ ਦਾ, ਇਹ ਚੋਣ ਮੈਨੀਫੈਸਟੋ ਆ ਤੇ ਉਸੇ ਉਹ ਮਦਾਰੀ ਨੇ ਬਣਾਇਆ ਇਹ, ਜਿਹੜਾ ਪਿਛਲੀਆਂ ਚੋਣਾਂ ਵੇਲੇ ਆਇਆ ਸੀ, ਪ੍ਰਸ਼ਾਂਤ ਕਮੋਸ਼ੋਰ ਸ਼ਾਇਦ ਉਹਨੂੰ ਕਹਿੰਦੇ ਆ। ਤੇ ਕੀ ਪੰਜਾਬ ਦੇ ਲੋਕ ਇਹਨੂੰ ਪ੍ਰਸ਼ਾਂਤ ਕਿਸ਼ੋਰ ਨੂੰ ਤੇ ਇਹ ਪਾਰਟੀ ਨੂੰ ਬਰਦਾਸ਼ਤ ਕਰ ਲੈਣਗੇ, ਜਿਹੜਾ ਲੋਕਾਂ ਦੇ ਨਾਲ ਪਹਿਲਾਂ ਵੀ ਠੱਗੀ ਮਾਰ ਕੇ ਗਿਆ ਤੇ ਹੁਣ ਠੱਗੀ ਮਾਰਨ ਨੂੰ ਫੇਰ ਆ ਗਿਆ? ਤੇ ਦੂਜਾ ਮੇਰਾ ਸਵਾਲ ਇਹ ਹੈ ਜੀ, ਇੱਕ ਸੋਸ਼ਲ ਨੈਟਵਰਕ ਦੇ ਨਾਲ ਇੱਕ ਔਰਗੇਨਾਈਜੇਸ਼ਨ ਸਰਗਰਮ ਮੈਂ ਦੇਖਦਾ, ਲੋਕ ਅਧਿਕਾਰ ਲਹਿਰ, ਉਹ ਪਿੰਡਾਂ ਦੇ ਵਿੱਚ ਜਾ ਕੇ ਕੋਈ ਕਈ ਤਰ੍ਹਾਂ ਦੇ ਉਹਨਾਂ ਦੇ ਮੈਂ ਵੀਡੀਓ ਦੇਖੀਆਂ। ਕੀ ਤੁਸੀਂ ਉਹਨਾਂ ਬਾਰੇ ਜਾਣਦੇ ਆ, ਜਾਂ ਉਹ ਜੇ ਤੁਸੀਂ ਜਾਣਦੇ ਆ ਤਾਂ ਕੀ ਉਹ ਕੋਈ ਅਗਲੀਆਂ ਚੋਣਾਂ ਦੇ ਵਿੱਚ ਕੋਈ ਆਪਣਾ ਆਧਾਰ ਛੱਡ ਸਕਦੀ ਆ, ਜਾਂ ਉਹ ਕਿਸ ਤਰ੍ਹਾਂ ਕੰਮ ਕਰ ਸਕਦੇ? ਇਹਦੇ ਬਾਰੇ ਕੁਛ ਜਾਣਦੇ ਆ ਜੀ? ਧੰਨਵਾਦ। ਦੇਖੋ, ਜਿਹੜਾ ਬਜਟ ਤੁਸੀਂ ਘਾਟਾ ਜਿਹੜਾ ਪੂਰਾ ਕਰਨਾ ਤੁਹਾਡੇ ਕੰਮ ਦੇ, ਜਿਹਦੇ ਨਾਲ ਜਿਹੜਾ ਕਰਜ਼ਾ 2.5 ਲੱਖ ਦਾ ਕਰਜ਼ਾ ਹੋ ਗਿਆ ਪੰਜਾਬ, ਇਹਦੀ ਕੋਈ ਗੱਲਬਾਤ ਨਹੀਂ ਕਿ ਇਹ ਲਾਇਆ ਜਾਊ। ਇਹ ਤੁਹਾਡੇ ਕੋਲ ਉਹ ਲੈ ਕੇ ਜਿਹੜੀ ਗੱਲ ਕੀ ਉਹਨਾਂ ਦੇ ਰਾਜਨੀਤਿਕ ਕਾਬਜ਼ ਮੁਕੰਮਲ ਜਿੱਥੇ ਸਰਕਾਰ ਦੇ ਕ੍ਰੇਤਾ ਸ਼ਰਾਬ ਹੈ ਨਕਲੀ ਦੀ ਇਸ ਵੇਲੇ ਔਰ ਬਿਨਾਂ ਵੱਲੋਂ ਇਹ ਚਲਾਇਆ ਜਾ ਰਿਹਾ। ਜਦੋਂ ਪਰ ਕਿਸ਼ੋਰ ਨੇ ਇਹ ਬਜਟ ਹੀ ਉਹਦੇ ਵਿੱਚ ਜਿਹੜੇ ਨਾਰੇ ਹੋਣ ਲੋਕ ਕਰਦੇ ਕੁਛ ਨਹੀਂ, ਜਿਹੜਾ ਜੀ ਉਹ ਕਿਹਾ ਲੋਕ ਨਿਰਾਸ਼ ਅੱਗੋਂ ਨੂੰ ਜਾਣਗੇ, ਕਿਉਂਕਿ ਸਰਕਾਰਾਂ ਨੇ ਉਹਨੂੰ ਪਤਾ ਹੈ ਕਿ 4 ਕੁੱਟੋ ਲੁੱਟੋ ਲੌਲੀ ਦੇ ਦਿਓ, ਉਹਨਾਂ ਦੇ ਆਸ ਦੇ ਪੁਰਾਣਾ ਤੇ ਹੁਣ ਗਾਂ ਸਮਝ ਜਾਣਗੇ ਲੰਦਾ ਕੀ ਹੋਊਗਾ। ਇਹ ਬਹੁਤ ਹੀ ਲੋਕ ਅਧਿਕਾਰ ਲਹਿਰ ਦੀ ਕੋਲ ਪਤਾ ਜੀ ਜਾ ਰਹੇ, ਪਰ ਉਹ ਕਿਹਲ ਪਾਰਟੀ ਨਹੀਂ, ਕਿਹਲ ਪਾਰਟੀ ਕੋਈ ਖੜੀ ਹੋ ਜਾਣੀ, ਖੜੀ ਕਰ ਲੈਣੀ ਇੰਨੇ ਜੀ। ਅੱਗੇ ਸੁਖੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਕੁਐਸਚਨ ਹੈ ਜੀ, ਜਿਹੜਾ OCI ਕਾਰਡ ਦੇ ਇਹਨਾਂ ਨੇ ਜਿਹੜੇ ਹੋਲਡਰ ਹੈਗੇ ਉਹਨਾਂ ਦੇ ਪਾਬੰਦੀਆਂ ਲਾਈਆਂ ਹੁਣ ਪਿੱਛੇ ਜੇ 1-2 ਦਿਨ ਹੋਏ ਆ, ਤੇ ਉਹਦੇ ਬਾਰੇ ਦੱਸਿਓ ਮੈਨੂੰ ਕੀ ਇਹਨਾਂ ਨੇ ਕੀਤਾ, ਚੇਂਜ ਲਿਆਂਦੇ ਆ ਵੀ ਕੀ ਪਾਬੰਦੀਆਂ ਲਾਈਆਂ ਇਹਨਾਂ ਨੇ? ਥੈਂਕ ਯੂ ਜੀ। ਉਹਦੇ ਵਿੱਚ ਜੀ ਬਿਲਕੁਲ ਯਾਦ ਹੀ ਕਰਾਇਆ ਗਿਆ ਆ ਕਿ ਤੁਸੀਂ ਜਰਾ ਬਚ ਕੇ। ਅੱਗੇ ਜਸਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਤੁਹਾਨੂੰ ਦੋਵਾਂ ਨੂੰ ਬਹੁਤ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਭੈਣ ਜੀ। ਬਹੁਤ ਵਧੀਆ ਤੁਸੀਂ ਪ੍ਰੋਗਰਾਮ ਦਿੰਦੇ ਆ ਸਾਨੂੰ ਤਾਂ। ਇਹ ਪੰਨੂ ਜੀ ਨਸ਼ਿਆਂ ਵਾਂਗੂ ਚੁੰਬੜ ਗਿਆ। ਤੇ ਅੱਗੇ ਸੁਰਿੰਦਰ ਸਿੰਘ ਜੀ। ਹਾਂਜੀ ਭੈਣ ਜੀ ਤੇ ਪੰਨੂ ਸਾਹਿਬ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਧਰ ਗੱਲਾਂ ਸੁਣਨ ਨੂੰ ਮਿਲਦੀਆਂ ਰੇਡੀਓਆਂ ਤੇ ਵੀ, ਟੀਵੀਆਂ ਤੇ ਵੀ, ਜਿਹੜੇ ਉੱਥੇ ਨੌਜਵਾਨ ਆਉਂਦੇ ਆ ਉਹਦੇ ਅੰਦੋਲਨ ਦੇ ਵਿੱਚ, ਉਹ ਸਿਰਫ ਲੱਖਾ ਸਿਧਾਣਾ ਤੇ ਸਿੱਧੂ ਕਰਕੇ ਆਉਂਦੇ। ਜੇ ਉਹ ਕਹਿ ਦੇਣ ਤੇ ਇੱਕ ਵੀ ਨੌਜਵਾਨ ਉੱਥੇ ਨਹੀਂ ਆਊਗਾ। ਇਸੇ ਕਰਕੇ ਕਹਿੰਦੇ ਹੁਣ ਮਹੀਨਾ ਹੋ ਗਿਆ ਸਰਕਾਰ ਤੇ ਦਬਾਅ ਨਹੀਂ ਨੌਜਵਾਨਾਂ ਦਾ, ਤਾਂ ਉਹ ਗੱਲਬਾਤ ਨਹੀਂ ਕਰਦੀ। ਇੱਕ ਤਾਂ ਇਹ ਦੱਸਿਓ ਵੀ ਨੌਜਵਾਨ ਉਹਨਾਂ ਦੇ ਕਹੇ ਆਉਂਦੇ ਕਿ ਜਾਂ ਆਪਣੇ ਆਪ ਆਉਂਦੇ ਜੀ। ਤੇ ਦੂਜਾ, ਜੇ 26 ਜਨਵਰੀ ਨੂੰ ਜਿੱਦਾਂ ਉਹ ਹੋਇਆ ਸੀ ਕਾਂਡ, ਜੇ ਟਕੈਤ ਉਹ ਨਾ ਸੰਭਲਦਾ ਮੋਰਚਾ, ਤਾਂ ਫਿਰ ਕੀ ਹਾਲ ਹੁੰਦਾ ਸਾਡਾ ਜੀ? ਇਹਦੇ ਬਾਰੇ ਵੀ ਚਾਨਣਾ ਪਾਓ ਜੀ। ਦੇਖੋ, ਤੁਸੀਂ ਆਪਣੇ ਸਵਾਲ ਦਾ ਜਵਾਬ ਦੂਸਰੇ ਸਵਾਲ ਦੇ ਵਿੱਚ ਆਪ ਹੀ ਜਿਹੜਾ ਦੀ ਦਿੱਤਾ। ਜਿਹੜੇ ਰਕੇਸ਼ ਟਕੈਤ ਹੋਤੀ ਦੇ ਕਹੇ ਜਿਹੜਾ ਦੀ ਉਹ ਆਏ ਸੀਗੇ। ਦੇਖੋ, ਇਹ ਸਾਰਾ ਕੁਝ ਕਿਸਾਨ ਤਾਰ ਪੀਡੋ ਕਰਨ ਦੇ ਵਾਸਤੇ ਜਿਹੜਾ ਦੀ ਹੁੰਦਾ। ਕਿ ਉੱਥੇ ਜਿਹੜਾ ਮੁੱਦਾ ਹੈ ਉਹ ਲੱਖਾ ਸਿਧਾਣਾ ਮੁੱਦਾ ਹੈ, ਜਾਂ ਅਦੀਪ ਸਿੱਧੂ ਜਿਹੜਾ ਦੀ ਮੁੱਦਾ, ਜਾਂ ਕਿਸਾਨ ਬਿੱਲ ਤੇ ਕਿਸਾਨ ਕਾਨੂੰਨ ਨੇ ਉਹ ਮੁੱਦਾ ਹੈ। ਜਿਹੜਾ ਏਦਾਂ ਨਹੀਂ ਹੈਗਾ ਕੋਈ ਜਿਹੜਾ ਦੀ ਪੰਜਾਬ ਦਾ ਨੌਜਵਾਨ ਜਿਹੜਾ ਦੀ ਉਹ ਕਮਲਾ ਵੀ ਉਹਨੂੰ ਕੋਈ ਵੀ ਜਿਹੜਾ ਮਗਰ ਉਹਦੇ ਨਾਲ ਜਿਹੜਾ ਉਹ ਤੁਰ ਪਊਗਾ। ਉੱਥੇ ਜਿਹੜੇ ਨੌਜਵਾਨ ਬੈਠੇ ਦੇ ਬਾਕੀ ਘਰ ਦੇ ਵੀ ਤਾਂ ਬੈਠੇ ਨੇ, ਉਹਨਾਂ ਦੇ ਬਾਪੂ, ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਜਿਹੜੇ ਉਹ ਬੈਠੇ ਨੇ। ਇਹ ਕਹਿ ਦੇਣਾ ਤਾਂ ਇਹਦੇ ਨਾਲ ਉਹ ਉਹਨਾਂ ਨੌਜਵਾਨਾਂ ਦੀ ਤੋਹੀਨ ਹੈ ਜਿਹੜੇ ਕਿ ਸਾਰਾ ਅੰਦੋਲਨ ਦਾ ਸੰਭਾਲ ਰਹੇ, ਵਾਲੰਟੀਅਰ ਤੋਂ ਲੈ ਸਿਕਿਉਰਿਟੀ ਔਰ ਲੰਗਰ ਹੈ ਕਿਵੇਂ ਹੈ, ਰਾਤ ਦੀ ਆ, ਰਾਤ ਨੂੰ ਪਹਿਰਾ ਨੌਜਵਾਨ ਜਿਹੜਾ ਦੀ ਉਹ ਲਾਉਂਦੇ ਆ। ਕੌਣ ਲਾਉਂਦਾ ਉੱਥੇ? ਜਿਹੜਾ ਦੀ ਉਹ ਜਾ ਕੇ ਨੌਜਵਾਨ ਹੀ ਨੇ ਜਿਹੜਾ ਸਾਰਾ ਕੁਝ ਸੰਭਾਲ ਰਹੇ। ਹੁਣ ਇਹ ਕਹਿ ਜਾਊਗਾ ਕਿ ਜਿਹੜੀਆਂ ਕੱਲ ਐਡੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਜਿਹੜੀਆਂ ਉਹ ਪਹੁੰਚੀਆਂ ਨੇ, ਉਹ ਕਿਸੇ ਇੱਕ ਔਰਤ ਆਗੂ ਜਿਹੜਾ ਦੀ ਕਹਿ ਲਓ ਕਿ ਉਹਦੀ ਵਜ੍ਹਾ ਕਰਕੇ, ਜੇ ਉਹ ਨਾ ਅਪੀਲ ਕਰਦੀ ਤੇ ਉਹ ਜਾਂਦੀ ਹੈ। ਜੇ ਏਦਾਂ ਦੀ ਗੱਲ ਕੀ ਏਦਾਂ ਦੀ ਹੋ, ਜਿੱਥੇ ਇਹ ਅਵੇਅਰਨੈਸ ਜਿਹੜੀ ਆ ਜੀ ਉਹ ਹਰ ਵਰਗ ਦੇ ਵਿੱਚ, ਇਹ ਐਵੇਂ ਬਿਨਾਂ ਮਤਲਬ ਤੋਂ ਜਿਹੜਾ ਜੀ ਅੰਦੋਲਨ ਨੂੰ ਢਾਹ ਲਾਉਣ ਵਾਲੀਆਂ ਚੀਜ਼ਾਂ ਦੇ ਵੱਲ ਧਿਆਨ ਨਾ ਜਿਹੜਾ ਜੀ ਉਹ ਦਿਓ। ਸਿਰਫ ਧਿਆਨ ਜਿਹੜਾ ਉਹ ਕੇਂਦਰਿਤ ਰੱਖੋ ਚੀਜ਼ਾਂ ਦੇ ਤੇ ਕਾਨੂੰਨ ਨੇ, ਤੇ ਉਹਨੂੰ ਲੈ ਕੇ ਹੋ ਰਿਹਾ। ਉੱਤਰਾਖੰਡ ਦਾ CM ਸੱਦਿਆ ਗਿਆ, ਕੀਤਾ ਜਾ ਰਿਹਾ। ਹਰਿਆਣੇ ਦੀ ਸਰਕਾਰ ਜਿਹੜੀ ਹੱਥਾਂ ਪੈਰਾਂ ਦੀ ਪਈ ਹੋਈ ਆ। ਰਾਜਾਂ ਦੀ ਉਹ ਗੱਲ ਮੈਂ ਤੁਹਾਨੂੰ ਦੱਸੀ, ਅਜੇ ਵੀ ਸਰਕਾਰ ਦੇ ਉੱਪਰ ਨਿਗਾ। ਤੇ ਫਿਰ ਤਾਂ ਕਹਿ ਲਓ ਕਿ ਦੇ ਨਾਲ
ਅਣਜਾਣਤਾ ਹੀ ਆ ਇਸ ਗੱਲ ਦੀ ਕਿ ਜਾਣ ਬੁੱਝ ਕੇ ਇਗਨੋਰ ਕਰ ਰਹੇ ਆ। ਸਰਕਾਰ ਬਹੁਤ ਜਿੱਦ ਦੀ ਵਾਰੀ ਜਿਹੜੀ ਸਰਕਾਰ ਇਹ ਕਹਿੰਦੀ 2 ਸਾਲ ਦੇ ਵਾਸਤੇ ਤਾਂ ਕਰੋ, ਇਹਨੂੰ ਰੱਦ ਕਰਵਾ ਲਓ, ਜਾਂ ਉਹਦੇ ਵਿੱਚ 1200 ਦੀ ਗੱਲ ਜਿਹੜੀ ਉਹ ਐਵੇਂ ਜੇ ਰੱਦ ਕਰਨ ਦੀ ਗੱਲ ਕਰ ਰਹੀ ਹੈ 2 ਸਾਲ ਵੀ ਮੰਨ ਲਓ ਜੇ ਰੱਦ ਤਾਂ ਉਹ ਤਾਂ ਸ਼ੁਰੂ ਹੋ ਜਾਣਾ ਨਾ ਇਲੈਕਸ਼ਨਾਂ ਵਾਲਾ ਵਰਾ, ਤੇ ਇਲੈਕਸ਼ਨਾਂ ਵਾਲੇ ਵਰੇ ਦਾ ਜੀ ਉਹ ਲਾਗੂ ਕਰ ਸਰਕਾਰ। ਆ ਤੁਹਾਡੇ ਸਾਹਮਣੇ ਸਾਰੇ ਰਾਜਾਂ ਤਰੀਕੇ ਦੇ ਨਾਲ ਇਹ ਸਾਰਾ ਸੰਘਰਸ਼ ਜਿਹੜਾ ਜੀ ਫੈਲ ਰਿਹਾ, ਉਹ ਪੂਰੇ ਉਹਨੇ ਆਪਣੇ ਆਲਮੋਸਟ ਜਦੋਂ ਕਲਾਵੇ ਦੇ ਵਿੱਚ ਐਵੇਂ ਉਂਝ ਹੀ ਕਿਸੇ ਨੇ ਗੱਲਾਂ ਕਰਨੀਆਂ ਜੀ। ਪੌਲ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਹਿੰਦਾ ਕਿ ਦੀਪ ਸਿੱਧੂ ਬਾਰੇ ਕੋਈ ਹੈਗੀ ਅਪਡੇਟ? ਹੁਣ ਜਿੱਦਾਂ ਜਿਹੜੀ ਨਵਦੀਪ ਕੌਰ ਹੈਗੀ ਆ, ਉਹ ਨਾ ਤਾਂ ਉਹਦਾ ਕਿਸਾਨੀ ਨਾਲ ਕੋਈ ਉਹਦਾ ਮਤਲਬ ਸੀ, ਨਾ ਹੀ ਆਪਣੇ ਸਿੱਖ ਰਿਲੀਜਨ ਨਾਲ ਸੀ। ਹੁਣ ਉਹਦੇ 'ਤੇ ਕਾਫੀ ਅਟੈਂਸ਼ਨ ਪੇ ਕੀਤੀ ਗਈ ਹੈ। ਜਿਹੜਾ ਦੀਪ ਸਿੱਧੂ ਵਰਗੇ ਕੋਈ ਉਹਨੇ ਨਵਦੀਪ ਕੌਰ ਉਹਨਾਂ ਦਾ 24 ਘੰਟੇ ਇਹੀ ਕੰਮ ਹੈਗਾ। ਹੁਣ ਵੀ ਮੇਰਾ ਖਿਆਲ ਛਿੱਤਰੀ ਹੋਈ ਹੈ ਕਿਸੇ ਯੂਨੀਵਰਸਿਟੀ ਜਾ ਕੇ। ਹੁਣ ਜਿਹੜਾ ਦੀਪ ਸਿੱਧੂ ਮੇਰਾ ਨਹੀਂ ਖਿਆਲ ਵੀ ਉਹਦਾ ਇਹੀ ਕੰਮ ਹੀ ਹੈਗਾ, ਉਹਦਾ ਆਪਦਾ ਸਾਰਾ ਕੁਛ ਛੱਡ ਕੇ ਵੀ ਸੰਘਰਸ਼ ਦੇ ਵਿੱਚ ਉਹਨੇ ਯੋਗਦਾਨ ਪਾਇਆ। ਰਾਈਟ, ਕਿ ਉਹਦੇ 'ਤੇ ਨਹੀਂ ਕੋਈ ਪ੍ਰੋਗਰੈਸ ਹੋ ਰਹੀ? ਮੈਂ ਇਹ ਪੁੱਛਣਾ ਚਾਹੁੰਦਾ। ਜ਼ਮਾਨਤ ਅਦਾਲਤ ਅਪੀਲ ਕਰ ਰਹੇ ਦੇ ਨਾਲ ਕੋਈ ਲੈਣਾ ਦੇਣਾ ਨਾ, ਸਿੱਖੀ ਦੇ ਨਾਲ ਕੋਈ ਲੈਣਾ ਦੇਣਾ। ਨੀਵੀਂ ਗੱਲ ਤਾਂ ਨਹੀਂ ਮੇਰਾ ਖਿਆਲ ਕੋਈ ਜਿਹੜਾ ਜੀ ਉਹ ਹੋ ਸਕਦੀ। ਅਸੀਂ ਭਾਈ ਕਨ੍ਹਈਆ ਦੇ ਵਾਰਸ, ਉਹਨਾਂ ਨੇ ਇਹ ਗੱਲ ਕੀਤੀ ਸੀਗੀ ਵੀ ਕਿਹਨੂੰ ਮੈਂ ਪਾਣੀ ਪਿਆਉਣਾ ਤੇ ਕਿਹਨੂੰ ਮੈਂ ਮਲਮ ਪੱਟੀ ਜਿਹੜੀ ਹੈ ਜੀ ਉਹ ਕਰਨੀ ਹੈ। ਨਵਦੀਪ ਕੌਰ ਪੰਜਾਬ ਦੀ ਧੀ ਹੈ ਜੀ, ਮਜ਼ਦੂਰਾਂ ਦੇ ਹੱਕਾਂ ਦੇ ਵਾਸਤੇ ਲੜਦੀ। ਕਿੱਥੇ ਛਿੱਤਰੋ ਛਿੱਤਰੀ ਹੋਈ ਹੈ ਜੀ? ਕਿਹੜੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਉਹ ਜਾ ਕੇ? ਸਾਡੇ ਕੋਲ ਤਾਂ ਕੋਈ ਜਾਣਕਾਰੀ ਨਹੀਂ ਕਿ ਉਹ ਛਿੱਤਰੋ ਛਿੱਤਰੀ ਹੋਈ ਹੈ। ਤੁਹਾਡੇ ਲਫ਼ਜ਼ਾਂ ਦੇ ਅਨੁਸਾਰ ਕੀ ਹੱਕਾਂ ਦੇ ਵਾਸਤੇ ਲੜਨਾ ਛਿੱਤਰੋ ਛਿੱਤਰੀ ਹੋਣਾ ਜੀ? ਫਿਰ ਕਿਸਾਨ ਵੀ ਜਿਹੜਾ ਜੀ ਇਹਦਾ ਮਤਲਬ ਛਿੱਤਰੋ ਛਿੱਤਰੀ ਹੋ ਰਹੇ ਨੇ। ਜੇ ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਨਵਦੀਪ ਕੌਰ ਦਾ ਮਸਲਾ ਉੱਭਰ ਗਿਆ ਜਾਂ ਉਭਾਰ ਦਿੱਤਾ, ਇਹਦੇ ਵਿੱਚ ਗੁਨਾਹ ਕੀ ਹੋ ਗਿਆ ਜੀ? ਅਸੀਂ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਜਿਹੜਾ ਜੀ ਉਹ ਲੋਕ ਆ। ਇੰਨੀ ਨਿੱਕੀ ਜੀ ਸੋਚ ਅਸੀਂ ਆਪਣੀ ਕਰ ਲਈ ਵੀ ਉਹਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਗਾ, ਇਸ ਕਰਕੇ ਉਹਦਾ ਮਸਲਾ ਨਾ ਉਭਾਰਿਆ ਜਾਵੇ। ਉਹਦਾ ਕਿਸਾਨ ਸੰਘਰਸ਼ ਦੇ ਨਾਲ ਲੈਣਾ ਦੇਣਾ ਕੋਈ ਨਹੀਂ, ਉਹਦਾ ਮਸਲਾ ਨਾ ਉਭਾਰਿਆ ਜਾਵੇ। ਫਿਰ ਤਾਂ ਸਾਨੂੰ ਦੀਸ਼ਾ ਰਾਵੀ ਦੀ ਗੱਲ ਵੀ ਨਹੀਂ ਕਰਨੀ ਚਾਹੀਦੀ। ਸਿੱਖੀ ਨਾਲ ਤਾਂ ਉਹਦਾ ਵੀ ਕੋਈ ਲੈਣਾ ਦੇਣਾ ਜਿਹੜਾ ਜੀ ਉਹ ਨਹੀਂ ਗਾ। ਫਿਰ ਅਸੀਂ ਜਿਹੜੀ ਗ੍ਰੇਟਾ ਹੈ ਅਸੀਂ ਉਹਦੀ ਗੱਲ ਕਿਉਂ ਕਰਦੇ? ਸਿੱਖੀ ਨਾਲ ਤਾਂ ਉਹਦਾ ਵੀ ਕੋਈ ਲੈਣਾ ਦੇਣਾ ਨਹੀਂ ਗਾ। ਪੌਲ ਜੀ ਆਪਣੀ ਸੋਚ ਨੂੰ ਥੋੜਾ ਜਿਹਾ ਜਿਹੜਾ ਜੀ ਉਹ ਆਰਾਮ ਦਿਓ, ਆਰਾਮ ਦੇ ਕੇ ਫਿਰ ਜਿਹੜਾ ਜੀ ਉਹ ਸੋਚੋ ਕਿ ਅਸੀਂ ਕਿੰਨਾ ਲੋਕਾਂ ਦੇ ਜਿਹੜਾ ਉਹ ਵਾਰਸ ਹੈ। ਅਸੀਂ ਇੰਨੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਜੇ ਇਸ ਸਭ ਕਾਸੇ ਨੂੰ ਜਿਹੜਾ ਉਹ ਉਲਝਾਉਣ ਲੱਗ ਜੇ, ਮੈਂ ਤਾਂ ਪ੍ਰਾਊਡਲੀ ਕਹੂੰਗਾ ਕਿ ਉਹ ਪੰਜਾਬ ਦੀ ਧੀ ਆ ਨਵਦੀਪ ਕੌਰ ਦੀ। ਹਾਂ, ਇੰਨਾ ਆ ਕਿ ਜਿਹੜੇ ਲੋਕ ਉਹਦਾ ਨਾਲ ਇਹ ਜੋੜ ਦਿੰਦੇ ਆ ਜਾਤ ਪਾਤ ਕਿ ਉਹ ਦਲਿਤ ਸਮਾਜ ਦੀ ਜਿਹੜੀ ਦੀ ਉਹ ਲੜਕੀ ਆ, ਪ੍ਰਾਊਡ ਹੋਣਾ ਚਾਹੀਦਾ ਇਸ ਕਰੀ ਕਿ ਉਹ ਦਲਿਤ ਸਮਾਜ ਦੀ ਲੜਕੀ ਆ ਔਰ ਮਜ਼ਦੂਰਾਂ ਦੇ ਵਾਸਤੇ ਜਿਹੜਾ ਉਹ ਲੜਦੀ ਆ। ਸ਼ਿਵ ਕੁਮਾਰ ਵੀ ਉਸੇ ਹੀ ਕੈਟਾਗਰੀ ਦਾ ਜਿਹੜਾ ਜੀ ਹੈ। ਗਰੀਬ ਪਰਿਵਾਰ ਦੇ ਨੇ ਦੋਨੋਂ। ਜੇ ਗਰੀਬ ਪਰਿਵਾਰ ਦੇ ਬੱਚਿਆਂ ਦੀ ਗੱਲ ਉੱਭਰ ਗਈ, ਉਹਨਾਂ ਦੀ ਜ਼ਮਾਨਤ ਹੋ ਗਈ ਤੇ ਇਹ ਗੁਨਾਹ ਹੋ ਗਿਆ ਜੀ? ਕੋਈ ਹੱਦ ਹੋ ਗਈ ਜੀ। ਵੈਸੇ ਅੱਗੇ ਸਾਡੇ ਨਾਲ ਜੁੜੇ ਨੇ ਆਸਟ੍ਰੇਲੀਆ ਤੋਂ ਗੁਰਦੀਪ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੈਂ ਇਹ ਪੁੱਛਣਾ ਸੀ ਕਿ ਦੂਸਰਾ ਜਿਹੜਾ ਕੱਲ ਬਜਟ ਆਇਆ ਪੰਜਾਬ ਦਾ, ਜਿਹਦੇ ਵਿੱਚ ਮਹਿਲਾਵਾਂ ਦਾ ਤੇ ਕੁਝ ਸਰਕਾਰੀ ਜਿਹੜੇ ਵਿਦਿਆਰਥੀਆਂ ਦਾ ਉਹਨਾਂ ਨੇ ਕਿਰਾਇਆ ਮਾਫ ਕੀਤਾ ਹੈ, ਕੀ ਇਹ ਜਿਹੜਾ ਕਿਰਾਇਆ ਮਾਫ ਹੈ ਸਰਕਾਰੀ ਬੱਸਾਂ 'ਚ ਹੋਵੇਗਾ ਜਾਂ ਪ੍ਰਾਈਵੇਟ ਬੱਸਾਂ 'ਚ ਵੀ ਹੋਵੇਗਾ? ਕਿਉਂਕਿ ਮੋਸਟਲੀ 90% ਪ੍ਰਾਈਵੇਟ ਬੱਸ ਚੱਲ ਰਹੀ ਹੈ ਪੰਜਾਬ 'ਚ। ਇਹਦੇ ਬਾਰੇ ਦੱਸਿਓ ਥੋੜਾ ਜਿਹਾ। ਥੈਂਕ ਯੂ। ਇਹ ਸਿਰਫ ਸਰਕਾਰੀ ਬੱਸਾਂ ਦੇ ਵਿੱਚ ਹੈ ਜੀ, PRT ਤੇ ਰੋਡਵੇਜ਼ ਦੇ ਵਿੱਚ। ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਵੀ ਜੇ ਤੁਸੀਂ ਮੁਫਤ ਸਫ਼ਰ ਦੀ ਸਹੂਲਤ ਦੇਣੀ ਆ, ਕਿਰਾਇਆ ਮਾਫ ਕਰਨਾ, ਤਾਂ ਸਾਰੀਆਂ ਬੱਸਾਂ ਦੇ ਵਿੱਚ ਕਰੋ। ਇਹ ਤਾਂ PRT ਤੇ ਰੋਡਵੇਜ਼ ਨੂੰ ਰਹਿੰਦਾ ਖੁੰਦਾ ਵੀ ਜਿਹੜਾ ਜੀ ਉਹ ਖੂਹ ਦੇ ਵਿੱਚ ਸੁੱਟਣ ਵਾਲੀ ਗੱਲ। ਮੈਂ ਕੋਈ ਜੀ ਤੌਰ ਤੇ ਔਰਤਾਂ ਦੇ ਜਿਹੜੇ ਮੁਫਤ ਸਫ਼ਰ ਦੀ ਸਹੂਲਤ ਆ ਉਹਦੇ ਵਿਰੋਧ ਦੇ ਵਿੱਚ ਨਹੀਂ। ਸਟੂਡੈਂਟਾਂ ਦੇ ਜਿਹੜੇ ਸਰਕਾਰੀ ਕਾਲਜਸ ਜਾਂ ਸਰਕਾਰੀ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਦੇ ਆ, ਉਹਨਾਂ ਦੇ ਮੁਫਤ ਸਫ਼ਰ ਦੀ ਸਹੂਲਤ ਦੇ ਵਿਰੋਧ ਦੇ ਵਿੱਚ ਨਹੀਂ। ਪਰ ਇਹ ਸਾਰੀਆਂ ਬੱਸਾਂ ਫਿਰ ਵੰਡਵਾ ਹੋਵੇ ਨਾ, ਵੀ ਜਿਹੜੀ ਬੱਸ ਆ ਰਹੀ ਚੜ੍ਹ ਸਕਣ। ਪ੍ਰਾਈਵੇਟ ਵਾਲੇ ਪਹਿਲਾਂ ਹੀ ਚੜਾਉਂਦੇ ਸਟੂਡੈਂਟਾਂ ਨੂੰ, ਹੁਣ ਉਹ ਔਰਤਾਂ ਨੂੰ ਵੀ ਜਿਹੜਾ ਔਰਤਾਂ ਨੂੰ ਚੜਾਉਣਗੇ, ਕਿਉਂਕਿ ਉਹ ਤਾਂ ਉਹਨਾਂ ਨੇ ਤਾਂ ਟਿਕਟ ਕੱਟਣੀ ਹੈ। ਤੇ ਜਿਹੜੇ PRTC ਵਾਲੇ ਨੇ ਉਹ ਜਾਂ ਰੋਡਵੇਜ਼ ਵਾਲੇ ਨੇ ਉਹ ਭਜਾ ਲਿਆ ਕਰਨਗੇ ਵੇਖ ਕੇ ਵੀ ਇੱਥੇ ਤਾਂ 8-10 ਔਰਤਾਂ ਖੜੀਆਂ ਨੇ, ਇਹਨਾਂ ਨੂੰ ਮੁਫਤ ਲਿਜਾਣਾ ਪਊਗਾ, ਇਸ ਕਰਕੇ ਉਹ ਚੜਾਉਣਗੇ ਨਹੀਂ। ਇਹ ਨਵੀਂ ਸਮੱਸਿਆ ਜਿਹੜੀ ਆ ਜੀ ਉਹ ਖੜੀ ਕਰ ਦਿੱਤੀ ਆ ਸਰਕਾਰ ਨੇ। ਜੀ ਜੀ ਬਿਲਕੁਲ, ਇਹ ਗੱਲ ਸਹੀ ਆ ਕਿ ਉਹ ਪਹਿਲਾਂ ਨਹੀਂ ਚੜਾਉਂਦੇ ਸਟੂਡੈਂਟਸ ਨੂੰ, ਤੇ ਹੁਣ ਔਰਤਾਂ ਵੀ ਵਿੱਚ ਸ਼ਾਮਿਲ ਹੋ ਗਈਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।